ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 14 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਵੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ ਤੁਹਾਡੇ ਨਾਲ, ਹਵਾਈ ਦੇ ਵਿੱਚ ਲਹੈਨਾ ਜੋ ਆਈਲੈਂਡ ਹੈਗਾ ਆ, ਉਹ ਅੱਗ ਦੇ ਨਾਲ ਬਹੁਤ ਜ਼ਿਆਦਾ ਹਿੱਸਾ ਉਹਦਾ ਜਿਹੜਾ ਆ ਸੜ ਕੇ ਸੁਆਹ ਹੋ ਗਿਆ ਹੈਗਾ। ਹੁਣ ਤੱਕ 90 ਤੋਂ ਵੱਧ ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ ਤੇ ਹਜੇ 100 ਦੀ ਗਿਣਤੀ ਦੇ ਵਿੱਚ ਹੰਡਰਡਸ ਆਫ ਪੀਪਲ ਕਹਿੰਦੇ ਮਿਸਿੰਗ ਹੈਗੇ ਆ। ਜਿਹੜੇ ਚਰਚ ਆ ਉਸ ਟਾਊਨ ਦੇ ਵਿੱਚ, ਉਹ ਪੂਰੀ ਤਰ੍ਹਾਂ ਜਿਹੜੇ ਆ ਓਵਰਵੈਲਮਡ ਆ, ਬਹੁਤ ਭਰੇ ਹੋਏ ਆ ਡੈਡ ਬੋਡੀਜ਼ ਦੇ ਨਾਲ। ਤੇ ਮੈਂ ਦੇਖ ਰਿਹਾ ਵੀ ਜੋ ਲੋਕਲ ਉੱਥੇ ਦੇ ਲੋਕ ਆ, ਕਈ ਉਹ ਵਿਜ਼ਟਰਸ ਵੀ ਗਏ ਹੋ ਸੀ, ਹਜ਼ਾਰਾਂ ਦੀ ਗਿਣਤੀ 'ਚ ਕੱਢੇ ਵੀ ਗਏ ਆ। ਉਹਨਾਂ ਦੇ ਅਪਸੈਟ ਬੜੇ ਆ, ਕਹਿੰਦੇ ਵੀ ਹਜੇ ਵੀ ਉਹ ਸਮੁੰਦਰ ਦੇ ਵਿੱਚ ਕਈ ਜੋ ਆ ਤਾਰੀਆਂ ਲਾ ਰਹੇ ਸੀ, ਆਪਣਾ ਜਿਹੜਾ ਫਨ ਕਰ ਰਹੇ ਸੀ। ਸੋ ਲੋਕਲ ਲੋਕ ਆ, ਉਹ ਕਹਿੰਦੇ ਵੀ ਦੇਖੋ ਸਾਡੇ ਇੰਨੇ ਲੋਕ ਮਰ ਗਏ ਤੇ ਇਹ ਹਜੇ ਇਹਨਾਂ ਨੂੰ ਜਿਹੜਾ ਆ ਫਨ ਸੁੱਝਦਾ ਹੈਗਾ। ਸੋ ਬਹੁਤ ਲੋਕ ਅਪਸੈਟ ਸੀਗੇ, ਕਈਆਂ ਦੇ ਪੂਰੇ ਟੱਬਰ ਜਿਹੜੇ ਆ ਉਹ ਮਰ ਗਏ ਕਿਉਂਕਿ ਸਮਾਂ ਹੀ ਨਹੀਂ ਲੱਗਿਆ ਉਹਨਾਂ ਨੂੰ ਭੱਜਣ ਦਾ। ਤੇ ਹੁਣ ਜੋ ਐਮਰਜੈਂਸੀ ਰਿਸਪੌਂਸ ਜਿਸ ਹਿਸਾਬ ਨਾਲ ਹੋਇਆ, ਉਹਦੇ ਉੱਤੇ ਬਹੁਤ ਜ਼ਿਆਦਾ ਕੁਐਸਚਨ ਉੱਠੇ ਹੈਗੇ ਆ ਵੀ ਕਿਉਂ ਇੰਨਾ ਜਿਹੜਾ ਲੇਟ ਹੋਇਆ। ਪਰ ਆਪਾਂ ਦੇਖਿਆ ਹੀ ਆ ਵੀ ਹਰੀਕੇਨ ਕਰਕੇ ਜੋ ਹਵਾ ਇੰਨੀ ਤੇਜ਼ ਸੀ ਤੇ ਉਹਦੇ ਨਾਲ ਅੱਗ ਇੰਨੀ ਤੇਜ਼ੀ ਨਾਲ ਭੜਕੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਚੱਲਿਆ ਵੀ ਕਿੱਧਰ ਨੂੰ ਭੱਜੀ ਹੈ। ਤੇ 46,000 ਦੇ ਕਰੀਬ ਜੋ ਰੈਜ਼ੀਡੈਂਟਸ ਤੇ ਵਿਜ਼ਟਰਸ ਹੈਗੇ ਆ, ਉਹਨਾਂ ਨੂੰ ਜੋ ਕਾਹਲੂਈ ਕਰਕੇ 에ਅਰਪੋਰਟ ਆ ਵੈਸਟ ਆਫ ਮੋਈ ਦੇ ਵਿੱਚ, ਉੱਥੋਂ ਕੱਢਿਆ ਗਿਆ ਹੈਗਾ, ਉੱਥੋਂ ਮੂਵ ਕੀਤਾ ਗਿਆ ਹੈਗਾ। ਗਵਰਨਰ ਜੋਸ਼ ਗ੍ਰੀਨ ਜੋ ਹਵਾਈ ਦੇ ਆ, ਉਹਨਾਂ ਨੇ ਇਹ ਕਿਹਾ ਵੀ 500 ਦੇ ਕਰੀਬ ਜੋ ਹੋਟਲ ਰੂਮਸ ਆ, ਉਹ ਲੋਕਲਸ ਲੋਕਾਂ ਨੂੰ ਜੋ ਡਿਸਪਲੇਸ ਹੋ ਗਏ ਆ ਉਹਨਾਂ ਨੂੰ ਅਵੇਲੇਬਲ ਹੋਣਗੇ। ਇਸ ਤੋਂ ਬਿਨਾਂ ਜੋ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਵਰਕਰਸ ਆ, ਉਹਨਾਂ ਦੇ ਲਈ ਵੀ ਜੋ ਹੋਟਲ ਰੂਮਸ ਆ ਉਹ ਰਿਜ਼ਰਵ ਕੀਤੇ ਗਏ ਹੈਗੇ ਆ। ਇਸੇ ਤਰ੍ਹਾਂ ਸਟੇਟ ਜੋ ਆ ਉਹ Airbnb ਦੇ ਨਾਲ ਵੀ ਗੱਲਬਾਤ ਕਰ ਰਹੀ ਆ, ਜੋ ਰੈਂਟਲ ਹੋਮ ਜਿਹੜੇ ਨਹੀਂ ਸੜੇ, ਜਿਹੜੇ ਅਵੇਲੇਬਲ ਆ, ਸਹੀ ਹੈਗੇ ਆ, ਉਹਨਾਂ ਨੂੰ ਜਿਹੜਾ ਆ ਜੋ ਲੋਕਾਂ ਦੇ ਲਈ ਵਰਤਿਆ ਜਾ ਸਕੇ। 2700 ਤੋਂ ਵੱਧ ਸਟਰਕਚਰਸ ਆਲਰੇਡੀ ਸੜ ਕੇ ਸੁਆਹ ਹੋ ਗਈਆਂ, ਜਿਨ੍ਹਾਂ ਦੇ ਵਿੱਚ ਘਰ ਵੀ ਸੀ, ਕਮਰਸ਼ੀਅਲ ਬਿਲਡਿੰਗਸ ਵੀ ਸੀਗੀਆਂ। ਇਹ ਲਹਿਣਾ ਏਰੀਏ ਦੇ ਵਿੱਚ ਵਾਪਰੀਆਂ। $5.6 ਬਿਲੀਅਨ ਦਾ ਹੁਣ ਤੱਕ ਦਾ ਜਿਹੜਾ ਨੁਕਸਾਨ ਆ ਉਹ ਗਿਣਿਆ ਜਾ ਚੁੱਕਾ ਆ। ਐਗਜ਼ੈਕਟ ਨੰਬਰ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, 96 ਲੋਕ ਕਨਫਰਮ ਡੈਡ ਕੀਤੇ ਗਏ ਹੈਗੇ ਆ। ਕਹਿੰਦੇ ਭਈ ਕਾਫੀ ਜੋ ਅੱਗ ਹੈਗੀ ਆ ਉਹ ਕੰਟੇਨਡ ਹੋ ਗਈ ਆ, ਪਰ ਇੱਕ ਤਰ੍ਹਾਂ ਦੇ ਨਾਲ ਪੂਰਾ ਮੰਜ਼ਰ ਜਿਹੜਾ ਆ ਉਸ ਸ਼ਹਿਰ ਦਾ ਦਿਖਾਈ ਦੇ ਰਿਹਾ ਹੈ। ਜੀ, ਬਹੁਤ ਹੀ ਖਤਰਨਾਕ ਸਥਿਤੀ ਜਿਹੜੀ ਬਣੀ ਪਈ ਆ ਉੱਥੇ ਦਾ। ਬਹੁਤ ਹੀ ਮਸ਼ਹੂਰ ਐਕਟਰ
ਤੇ ਇੱਕ ਟਾਈਮ ਦੇ ਉੱਤੇ ਰੈਸਲਿੰਗ ਦੇ ਵਿੱਚ ਉਸਨੇ ਜਿਹੜੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਰੌਕ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਡਵੇਨ ਜੌਨਸਨ, ਉਹ ਵੀ ਉੱਥੇ ਦਾ ਹੀ ਆ। ਮੌਈ ਦੇ ਜਿਹੜੇ ਰਿਕਵਰੀ ਐਫਰਟਸ ਉਸ ਬਾਰੇ ਕਹਿੰਦਾ ਵੀ ਰਿਜ਼ੋਲਵ ਇਜ਼ ਇਨ ਆਵਰ ਡੀਐਨਏ, ਵੀ ਸਾਡੇ ਹੈਗਾ ਆ ਡੀਐਨਏ ਦੇ ਵਿੱਚ ਵੀ ਇਸ ਜਿਹੀਆਂ ਚੀਜ਼ਾਂ ਨੂੰ ਆਪਾਂ ਸਰ ਜਿਹੜਾ ਆ ਉਹ ਕਰ ਲਵਾਂਗੇ। ਉਹਦੇ ਦੁਆਰਾ ਜਿਹੜੀ ਚਲਾਈ ਜਾ ਰਹੀ ਹਵਾਈ ਕਮਿਊਨਿਟੀ ਫਾਊਂਡੇਸ਼ਨ ਦੇ ਵਿੱਚ ਉਹਨੇ ਆਪਣੇ ਸਮਰਥਕਾਂ ਨੂੰ, ਸਾਰੇ ਲੋਕਾਂ ਨੂੰ ਡੋਨੇਟ ਕਰਨ ਦੇ ਲਈ ਵੀ ਜਿਹੜਾ ਉਹ ਆਖਿਆ। ਤੇ ਸਾਰੇ ਹੀ ਫਸਟ ਰਿਸਪੌਂਡਰਸ ਨੂੰ ਉੱਥੇ ਇਸ ਟਾਈਮ ਲੋਕਲ ਹੀਰੋਜ਼ ਦੇ ਵਜੋਂ ਜਾਣਿਆ ਜਾ ਰਿਹਾ ਹੈ। ਕਈ ਜਿੱਦਾਂ ਹੋਟਲਸ ਦੀ ਤੁਸੀਂ ਗੱਲ ਕਰ ਰਹੇ ਸੀਗੇ, ਬਾਕੀ ਕਈ ਹੋਟਲਸ ਨੂੰ ਓਪਨ ਰੱਖਿਆ ਗਿਆ ਆ ਤਾਂ ਜੋ ਕਹਿੰਦੇ ਵੀ ਉੱਥੇ ਜੌਬਸ ਆ ਉਹ ਵੀ ਚੱਲਦੀਆਂ ਰਹਿਣ। ਇਹ ਨਾ ਹੋਵੇ ਵੀ ਇਸ ਦੇ ਕਰਕੇ ਸਾਰਾ ਕੁਛ ਹੀ ਬਾਅਦ 'ਚ ਠੱਪ ਹੋ ਜਾਵੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਇੱਕ ਬਹੁਤ ਹੀ ਪੁਰਾਣਾ ਜਿਹੜਾ ਸੈਂਕੜੇ ਹੀ ਸਾਲ ਪੁਰਾਣਾ ਇੱਕ ਬਨੀਅਨ ਟਰੀ ਆ, ਉਹ ਅਜੇ ਤੱਕ ਬਾਹਰੋਂ ਜਿਹੜਾ ਏਰੀਅਲ ਫੁਟੇਜ ਦੇ ਵਿੱਚ ਉੱਤੋਂ ਪੱਤੇ ਤਾਂ ਉਹਦੇ ਗ੍ਰੀਨ ਲੱਗ ਰਹੇ ਆ, ਉਹਦੇ ਬਿਲਕੁਲ ਨਾ ਲਾਗੇ ਹੀ ਜਿਹੜਾ ਇੱਕ ਹਰਜੋਤ ਸਿੰਘ ਜੀ ਕੋਟ ਸੀਗਾ, ਉਹ ਸੜ ਕੇ ਪੂਰਾ ਸਵਾਹ ਹੋ ਗਿਆ, ਪਰ ਉਸ ਦਾ ਬਚਾਅ ਹੋਇਆ ਆ। ਪਰ ਹੁਣ ਜਿਹੜੇ ਵਾਈਲਡ ਲਾਈਫ ਵਾਲੇ ਆ ਜਾਂ ਇਸ ਦੇ ਨਾਲ ਸੰਬੰਧਿਤ ਨੇ ਹਾਰਟੀਕਲਚਰ ਵਾਲੇ, ਉਹ ਕਹਿੰਦੇ ਆ ਵੀ ਦੇਖਣਗੇ ਵੀ ਕੀ ਇਸ ਦੀਆਂ ਜੜ੍ਹਾਂ ਨੂੰ ਤਾਂ ਨਹੀਂ ਜ਼ਿਆਦਾ ਨੁਕਸਾਨ ਜਿਹੜਾ ਉਹ ਪਹੁੰਚਿਆ, ਕੀ ਦੁਬਾਰਾ ਇਹ ਸਰਵਾਈਵ ਕਰ ਸਕੂਗਾ ਜਾਂ ਨਹੀਂ। ਬਹੁਤ ਹੀ ਇਤਿਹਾਸਿਕ ਕਹਿ ਸਕਦੇ ਹਾਂ ਵੀ ਇਹ ਥਾਂ ਆ। ਹਵਾਈ ਦੇ ਵਿੱਚ ਜਿਹੜੇ ਲੋਕ ਆ ਉਹ ਕਾਫੀ ਕੁਦਰਤ ਦੇ ਨਜ਼ਦੀਕ ਰਹਿਣਾ ਪਸੰਦ ਕਰਦੇ ਆ, ਪਰ ਕਿਉਂਕਿ ਹੁਣ ਉੱਥੇ ਸੈਲਾਨੀਆਂ ਦਾ ਜ਼ੋਰ ਜ਼ਿਆਦਾ ਰਹਿੰਦਾ ਆ, ਉੱਥੇ ਵੀ ਚੀਜ਼ਾਂ ਦੇ ਵਿੱਚ ਵੱਡੀ ਤਬਦੀਲੀ ਜਿਹੜੀ ਉਹ ਆਈ ਹੈਗੀ ਆ। ਉਧਰ ਜਿਹੜੇ ਫਾਇਰ ਫਾਈਟਰਸ ਤੇ ਸਪੈਸ਼ਲ ਕਰੂਜ਼ ਜਿਹੜੇ ਕੈਡੇਵਰ ਡੌਗਸ ਦੇ ਨਾਲ ਹੁਣ ਤੱਕ ਲਿਆਂਦੇ ਗਏ ਨੇ, ਉਹਨਾਂ ਨੇ ਕਹਿੰਦੇ ਵੀ ਪ੍ਰਭਾਵਿਤ ਇਲਾਕੇ ਦੇ ਵਿੱਚੋਂ ਸਿਰਫ 3% ਨੂੰ ਹੀ ਅਜੇ ਕਵਰ ਕੀਤਾ ਆ। ਕੈਡੇਵਰ ਡੌਗਸ ਦੀ ਇਹੀ ਵਿਸ਼ੇਸ਼ਤਾ ਹੁੰਦੀ ਆ ਵੀ ਜੇ ਕੋਈ ਮ੍ਰਿਤ ਹੈਗਾ ਆ ਮਲਬੇ ਹੇਠਾਂ ਆ ਤਾਂ ਉਸ ਦੇ ਬਾਰੇ ਉਹ ਸੁੰਘ ਕੇ ਜਿਹੜਾ ਆ ਉਹ ਪਛਾਣ ਲੈਂਦੇ ਆ। ਸੋ ਅਜੇ ਵੀ ਕਹਿੰਦੇ ਤਕਰੀਬਨ 4500 ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸ਼ੈਲਟਰ ਦੀ ਜ਼ਰੂਰਤ ਆ। ਫੀਮਾ ਵਾਲੇ ਤੇ ਨਾਲ ਪੈਸੀਫਿਕ ਡਿਜ਼ਾਸਟਰ ਸੈਂਟਰ ਆ, ਇਹ ਸਾਰੇ ਜਾਣੇ ਕਹਿੰਦੇ ਵੀ ਲੱਗੇ ਹੋਏ ਆ ਇਹਨਾਂ ਸਾਰਿਆਂ ਨੂੰ ਰਾਹਤ ਮੁਹੱਈਆ ਕਰਾਉਣ ਦੇ ਲਈ। ਪਰ ਨੁਕਸਾਨ ਬਹੁਤ ਹੀ ਜ਼ਿਆਦਾ ਇਸ ਟਾਈਮ ਹਵਾਈ ਦੇ ਵਿੱਚ ਹੋ ਚੁੱਕਾ ਆ, ਤੇ ਇਹ ਜਿਹੜਾ 96 ਤੱਕ ਪਹੁੰਚੀ ਜਿਹੜੀ ਮੌਤਾਂ ਦੀ ਸੰਖਿਆ ਆ, ਇਹ ਹੋਰ ਵਧਣ ਦੀਆਂ ਕਿਆਸ ਲਾਈਆਂ ਜਾ ਰਹੀਆਂ ਨੇ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਚੌਥੇ ਕ੍ਰਿਮੀਨਲ ਇੰਡਾਈਟ ਕਰਨ ਦੇ ਲਈ ਜੋ ਜਾਰਜੀਆ ਦੀ ਡਿਸਟ੍ਰਿਕਟ ਅਟਾਰਨੀ ਆ, ਉਸਨੇ ਆਪਣਾ ਕੇਸ ਗ੍ਰੈਂਡ ਜੂਰੀ ਨੂੰ ਦਿੱਤਾ ਹੈਗਾ। ਜਾਰਜੀਆ ਦੇ ਫੁਲਟਨ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਿਸ ਨੇ ਇਸ ਹਫਤੇ ਜੋ ਕੇਸ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਵੀ ਉਹਨਾਂ ਦੀ ਕੋਸ਼ਿਸ਼ ਸੀ 2020 ਦੇ ਇਲੈਕਸ਼ਨ ਰਿਜ਼ਲਟ ਨੂੰ ਓਵਰਟਰਨ ਕੀਤਾ ਜਾਵੇ, ਉਹਦੇ ਸਬੰਧ ਦੇ ਵਿੱਚ 2 ਵਿਟਨੈਸਸ ਆਲਰੇਡੀ ਇਸ ਵੀਕਐਂਡ ਦੇ ਦੌਰਾਨ ਉਹਨਾਂ ਨੇ ਪੇਸ਼ ਕਰਨ ਲਈ ਕਿਹਾ ਹੈਗਾ ਆ ਗ੍ਰੈਂਡ ਜੂਰੀ ਦੇ ਸਾਹਮਣੇ, ਜੋ ਉਹ ਮੰਗਲਵਾਰ ਨੂੰ ਜਾਣੀ ਕਿ ਕੱਲ ਨੂੰ ਹੋਣਗੇ। ਉਹਨਾਂ ਦੇ ਵਿੱਚ ਇੱਕ ਲਿeutenant ਗਵਰਨਰ ਜੋ ਜਾਰਜੀਆ ਦਾ, ਉਹ ਵੀ ਐਜ਼ ਏ ਵਿਟਨੈਸ ਹੋਊਗਾ। ਐਟਲਾਂਟਾ ਏਰੀਆ ਦੀ ਗ੍ਰੈਂਡ ਜੂਰੀ ਦੀ ਮੀਟਿੰਗ ਅੱਜ ਤੇ ਕੱਲ ਨੂੰ ਇਸ ਹਫਤੇ ਹੋ ਰਹੀ ਹੈਗੀ ਆ, ਤੇ ਇਸ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜੋ ਲੀਗਲ ਟੀਮ ਆ ਉਸਨੇ ਜੋ ਕਨੈਕਟਡ ਹੈਗੀ ਆ ਵੋਟਿੰਗ ਸਿਸਟਮ ਬਰੀਚ ਦੇ ਸੰਬੰਧ ਦੇ ਵਿੱਚ, ਉਹਨਾਂ ਨੇ ਕਿਹਾ ਆ ਵੀ ਅਸੀਂ ਇਸ ਕੇਸ ਨੂੰ ਲੜਨ ਲਈ ਤਿਆਰ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਕਿਸੇ ਤਰ੍ਹਾਂ ਦੀ ਕੋਈ ਟੈਂਪਰ ਨਹੀਂ ਕੀਤਾ ਹੈਗਾ ਇਲੈਕਸ਼ਨ ਰਿਜ਼ਲਟ ਦੇ ਵਿੱਚ। ਜੋ ਜਾਰਜੀਆ ਦੇ ਵਿੱਚ ਇੰਡਾਈਟਮੈਂਟ ਆ ਉਹਦੇ ਆਉਣ ਤੋਂ ਪਹਿਲਾਂ ਇਹ ਉਹਨਾਂ ਨੇ ਬਿਆਨ ਆਪਣਾ ਜੋ ਉਹਨਾਂ ਦਾ ਸੋਸ਼ਲ ਮੀਡੀਆ ਉਹਦੇ ਉੱਤੇ ਦਿੱਤਾ ਹੈ। ਇਸ ਡਿਸਟ੍ਰਿਕਟ ਅਟਰਨੀ ਦੇ ਉਲਟ ਤੇ ਈਵਨ ਜੱਜ ਦੇ ਉਲਟ ਆਪਣੇ ਸੋਸ਼ਲ ਮੀਡੀਆ ਜਿਹੜਾ ਇਹਨਾਂ ਨੇ ਆਪਣਾ ਚਲਾਇਆ ਆ, ਤੇ ਉਹਦੇ ਉੱਤੇ ਕਾਫੀ ਕੁਛ ਇਹਨਾਂ ਨੇ ਬਿਆਨਬਾਜ਼ੀਆਂ ਜਿਹੜੀਆਂ ਕੀਤੀਆਂ ਆ, ਤੇ ਕਹਿੰਦੇ ਵੀ ਇਹ ਵੀ ਕਿਤੇ ਨਾ ਕਿਤੇ ਇਹ ਹੁਣ ਨਾਲ ਦੇ ਨਾਲ ਟੈਸਟ ਹੋ ਰਿਹਾ ਆ ਵੀ ਇਦਾਂ ਦੀਆਂ ਇਨਫਲੇਮੇਟਰੀ ਜਿਹੜੀਆਂ ਸਟੇਟਮੈਂਟਸ ਟਰੰਪ ਦੁਆਰਾ ਕੀਤੀਆਂ ਜਾ ਰਹੀਆਂ, ਉਸ ਟਾਈਮ ਤੇ ਇਹਨਾਂ ਸੋਚਿਆ ਨਹੀਂ ਜਦੋਂ ਲੋਕਾਂ ਦਾ ਇਕੱਠ ਕਰਕੇ ਤੇ ਇਹ ਹੜਕੰਪ ਜਿਹੜਾ ਮਚਵਾ ਦਿੱਤਾ ਤੇ ਹਿੰਸਾ ਵੱਲ ਨੂੰ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਤੋੜ ਦਿੱਤੀਆਂ। ਤੇ ਹੁਣ ਉਹ ਇਲੈਕਟਿਡ ਜਿਹੜੇ ਅਧਿਕਾਰੀ ਆ ਉਹਨਾਂ ਦੇ ਉਲਟ ਹੁਣ ਕਾਫੀ ਪੁੱਠਾ ਸਿੱਧਾ ਵੀ ਜਿਹੜਾ ਹੁਣ ਬੋਲ ਰਹੇ ਆ।
ਇਹ ਹਾਈਲੀ ਪਾਰਟੀਜ਼ਨ ਜਿਹੜਾ ਆ ਉਹ ਉਹਨਾਂ ਦੇ ਲਗਾਤਾਰ ਬਿਆਨ ਆ ਰਹੇ ਆ। ਸੋ ਇਸ ਦੇ ਉੱਤੇ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਸੰਵਿਧਾਨ ਦੇ ਪ੍ਰੋਫੈਸਰ ਨੇ ਉਹ ਵੀ ਜਿਹੜਾ ਉਹ ਦੇਖ ਰਹੇ ਆ ਵੀ ਕਦੋਂ ਤੱਕ ਜਿਹੜੀ ਇਸ ਦੇ ਉੱਤੇ ਹੋਊਗੀ। ਰੀਸੈਂਟਲੀ ਇੱਕ ਜੱਜ ਨੇ ਕਿਹਾ ਸੀਗਾ ਵੀ ਇਹਨਾਂ ਦੀ ਜਿਹੜੀ ਫਰੀडम ਆਫ ਸਪੀਚ ਹੈ ਤਾਂ ਹੈ, ਪਰ ਇਹ ਐਬਸੋਲੂਟ ਨਹੀਂ ਹੈਗੀ ਵੀ ਜਿਹਨੂੰ ਜੋ ਮਰਜ਼ੀ ਜਿਹੜਾ ਉਹ ਆਖੀ ਜਾਓ ਜਾਂ ਉਸ ਦੇ ਬਾਅਦ ਚ ਉਹਨਾਂ ਨੂੰ ਸਿੱਟੇ ਜਿਹੜੇ ਉਹ ਭੁਗਤਣੇ ਨਾ ਪੈਣ। ਸੋ ਇਹ ਹੁਣ 70 ਤੋਂ ਵੱਧ ਜਿਹੜੇ ਚਾਰजेस ਤੋਂ ਬਾਅਦ ਹੁਣ ਦੇਖੋ ਨਵੇਂ ਹੋਰ ਕਿੰਨੇ ਜਿਹੜੇ ਚਾਰजेस ਆਉਂਦੇ ਆ, ਕਿਤੇ ਸੈਂਕੜਾ ਹੀ ਜਿਹੜਾ ਆ ਉਹ ਨਾ ਮਾਰ ਜਾਣ ਅਗਲੀਆਂ ਇਲੈਕਸ਼ਨਾਂ ਆਉਣ ਤੋਂ ਪਹਿਲਾਂ। जी, बिल्कुल। ਅਗਲੀ ਖਬਰ ਵੱਲ ਚਲੀਏ ਜੋ ਨਿਕੋਲਾ ਕੰਪਨੀ ਦੇ ਸੰਬੰਧ ਦੇ ਵਿੱਚ ਆ। ਪਿਛਲੇ ਦਿਨਾਂ ਦੇ ਵਿੱਚ ਜੋ ਕਾਰਾਂ ਆ ਜਾਂ ਪਿਕਅਪ ਆ, ਖਾਸ ਕਰਕੇ ਇਲੈਕਟ੍ਰਿਕ ਵਹੀਕਲਸ ਆ, ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਨੈਗੇਟਿਵ ਰਿਪੋਰਟਸ ਆਈਆਂ। ਇੱਕ ਕੈਨੇਡਾ ਤੋਂ ਪੰਜਾਬੀ ਨੌਜਵਾਨ ਆ, ਉਹਦਾ ਪਿਕਅਪ ਉਹਨੇ $1,15,000 ਦਾ ਲਿਆ ਵੀ ਕਿਸ ਤਰ੍ਹਾਂ ਉਹ ਮੈਸਅਪ ਹੋਇਆ। ਉਹ ਕੈਨੇਡਾ ਤੋਂ ਸ਼ਿਕਾਗੋ ਆ ਰਿਹਾ ਸੀ, ਉਹਨੂੰ ਚਾਰਜ ਨਹੀਂ ਸਟੇਸ਼ਨ ਨਹੀਂ ਲੱਭ ਰਹੇ ਸੀ ਤੇ ਇੱਕ ਉਹਦਾ ਜਿਹੜਾ ਪਿਕਅਪ ਦਾ ਪਾਰਟ ਸੀ ਉਹ ਆਰਡਰ ਕੀਤਾ ਹੋਇਆ ਤੇ 6 ਮਹੀਨੇ ਤੱਕ ਨਹੀਂ ਮਿਲਿਆ। ਸੋ ਉਹ ਜਿਹੜੀ ਸਟੋਰੀ ਆ ਲਗਭਗ ਅਮਰੀਕਾ ਦੇ ਹਰ ਇੱਕ ਮੇਜਰ ਨਿਊਜ਼ ਆਊਟਲੈਟ ਨੇ ਰਨ ਕੀਤੀ ਵੀ ਕਿਸ ਤਰ੍ਹਾਂ ਉਹਦੀ ਜਿਹੜੀ ਲਾਈਫ ਆ ਇਸ ਜੋ ਨਵਾਂ ਇਲੈਕਟ੍ਰਿਕ ਦਾ ਪਿਕਅਪ ਸੀ ਫੋਰਡ ਦਾ, ਉਸਨੇ ਮੈਸਅਪ ਕੀਤੀ ਹੈਗੀ ਆ। ਹੁਣ ਇਹ ਖਬਰ ਆ ਰਹੀ ਆ ਵੀ ਨਿਕੋਲਾ ਜੋ ਕੰਪਨੀ ਆ ਇਹ ਵੀ ਇਲੈਕਟ੍ਰਿਕ ਵਹੀਕਲ ਮੇਕਰ ਹੈਗੀ ਆ ਤੇ ਉਸ ਦੀਆਂ ਜਿੰਨੇ ਵੀ ਬੈਟਰੀ ਇਲੈਕਟ੍ਰਿਕ ਸੈਮੀ ਟਰੱਕਸ ਆ ਸਾਰੇ ਉਹਨਾਂ ਦੇ 209 ਜੋ ਉਹਨਾਂ ਦੇ ਬੈਟਰੀ ਇਲੈਕਟ੍ਰਿਕ ਸੈਮੀ ਟਰੱਕ ਆ ਉਹ ਸਾਰਿਆਂ ਨੂੰ ਰੀਕਾਲ ਕੀਤਾ ਹੈ ਵੀ ਉਹਨਾਂ ਦੀ ਜੋ ਬੈਟਰੀ ਪੈਕਸ ਆ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੈਗਾ, ਪੋਟੈਂਸ਼ੀਅਲ ਫਲਾ ਇਨ ਬੈਟਰੀ ਪੈਕਸ। ਇੱਕ ਪਿਕਅਪ ਟਰੱਕ ਦੇ ਵਿੱਚ ਅੱਗ ਸਟਾਰਟ ਹੋਈ ਜਿਹਦੇ ਨਾਲ ਹੋਰ 5 ਨਿਕੋਲਾ ਦੇ ਟਰੱਕ ਸੜ ਕੇ ਸੁਆਹ ਹੋ ਗਏ। ਇਹ ਸਾਰਾ ਕੁਝ ਨਿਕੋਲਾ ਕੰਪਨੀ ਦਾ ਜੋ ਹੈੱਡਕੁਆਰਟਰ ਆ ਉੱਥੇ ਵਾਪਰਿਆ। ਸੋ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਕਾਫੀ ਜਿਹੜਾ ਆ ਇਸ ਟਾਈਮ ਦੇ ਉੱਤੇ ਨੈਗੇਟਿਵ ਖਬਰਾਂ ਚੱਲ ਰਹੀਆਂ ਹੈਗੀਆਂ ਜੋ ਕੁਝ ਵਾਪਰਿਆ। ਸੋ ਨਿਕੋਲਾ ਕੰਪਨੀ ਦੇ ਅੱਜ ਸ਼ੇਅਰ 11% ਡਾਊਨ ਚਲੇ ਗਏ। ਉੱਦਾਂ ਜੇ ਦੇਖਿਆ ਜਾਵੇ ਪਾਰਟਸ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਸਾਰਿਆਂ ਦਾ ਹੀ ਜ਼ੋਰ ਜਿਹੜਾ ਉਹ ਚੱਲਦਾ ਆ, ਪਰ ਇੱਕ ਇਲੈਕਟ੍ਰਿਕ ਗੱਡੀਆਂ ਦੇ ਉਲਟ ਇੱਕ ਲੌਬੀ ਵੀ ਬਹੁਤ ਤਗੜੀ ਆ ਨਾ। ਦੂਜੀ ਜਿਹੜੀ ਗੈਸ ਪਾਵਰਡ ਜਿਹੜੀਆਂ ਗੱਡੀਆਂ ਆ ਉਸ ਦੇ ਜਿਹੜਾ ਉਹ ਮੁਤਾਬਕ ਇਹਦੇ ਕਰਕੇ ਇਹ ਜਿਹੜੀ ਖਬਰ ਆ ਉਹ ਜ਼ਿਆਦਾ ਕਹਿ ਲਓ ਵੀ ਘਰ ਜਿਹੜੀ ਉਹ ਕਰ ਜਾਂਦੀ ਆ। ਰੀਸੈਂਟਲੀ ਆਪਾਂ ਕਿੰਨੀਆਂ ਖਬਰਾਂ ਕਰਦੇ ਨੇ ਪਿਛਲੇ ਮਹੀਨਿਆਂ 'ਚ ਈਵਨ ਟਰੱਕ ਵਾਲਿਆਂ ਦੀਆਂ ਵੀ ਕਿੰਨਾ ਜ਼ਿਆਦਾ ਪਾਰਟਸ ਦੀ ਮਾਰੋ ਮਾਰ ਆ, ਕਿੰਨੀ ਘਾਟ ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਤਾਂ ਆਉਣ ਵਾਲੇ ਸਮੇਂ 'ਚ ਹੋਣਾ ਹੀ ਆ। ਹੁਣ ਲੋਕ ਦੂਹਦੂ ਕਹਿ ਲਓ ਵੀ ਇੱਕ ਦੂਜੇ ਨੂੰ ਦੇਖ ਦੇਖ ਕੇ ਜਾਂ ਇਹ ਟਰੈਂਡ ਜਿਹੜਾ ਹੁਣ ਇੰਨਾ ਕੁ ਜ਼ਿਆਦਾ ਇਲੈਕਟ੍ਰਿਕ ਗੱਡੀਆਂ ਦਾ ਚੱਲ ਰਿਹਾ ਆ, ਡਿਮਾਂਡ ਲਗਾਤਾਰ ਵੱਧ ਰਹੀ ਆ। ਕਿੱਦਾਂ ਦਾ ਇਹਨਾਂ ਦਾ ਭਵਿੱਖ ਹੁਣ ਰਹਿਣ ਵਾਲਾ ਆ ਇਹ ਤਾਂ ਅੱਗੇ ਹੀ ਆ, ਪਰ ਇਹ ਆ ਵੀ ਫਿਊਚਰ ਤਾਂ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਤਾਂ ਨਹੀਂ, ਕਿਉਂਕਿ ਸਾਰੀਆਂ ਹੀ ਕੰਪਨੀਆਂ ਇਲੈਕਟ੍ਰਿਕ ਗੱਡੀਆਂ ਦੇ ਦੁਆਲੇ ਜਿਹੜੀਆਂ ਉਹ ਹੋਈਆਂ ਆ ਵੀ ਉਧਰ ਨੂੰ ਹੀ ਜਾਣਾ ਆ। ਹੁਣ ਇਹ ਹਾਈਡਰੋਜਨ ਵਾਲੀ ਐਕਚੁਅਲ 'ਚ ਹਾਈਬ੍ਰਿਡ ਆਊਗੀ ਕਿ ਨਹੀਂ, ਇਸ ਦੇ ਉੱਤੇ ਜਿਹੜਾ ਜ਼ਰੂਰ ਸਵਾਲ ਰਹਿਣ ਵਾਲਾ ਆ, ਕਿਉਂਕਿ ਬਿਜਲੀ ਉਤਪਾਦਨ ਨੂੰ ਲੈ ਕੇ ਤੇ ਉਹਦੀ ਚਾਰਜਿੰਗ ਨੂੰ ਲੈ ਕੇ ਉਹ ਸਾਰੇ ਵੀ ਅਜੇ ਕਈ ਸਵਾਲ ਪੈਰਲਲੀ ਹੀ ਚੱਲ ਰਹੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਫਿਲਾਡੈਲਫੀਆ ਤੋਂ ਇਹ ਜਿਹੜੀ ਖਬਰ ਆ ਰਹੀ ਆ, ਫਿਲਾਡੈਲਫੀਆ ਦੇ ਜਿਹੜੇ ਮੇਅਰ ਜਿਮ ਕੈਨੀ ਉਹਨਾਂ ਨੇ ਬਿਆਨ ਦਿੱਤਾ ਹੈ, ਕਹਿੰਦੇ ਵੀ ਪਲੇਗਰਾਊਂਡ ਦੇ ਉੱਤੇ ਜਿਹੜੀ ਫੇਟਲ ਸ਼ੂਟਿੰਗ ਵਾਪਰੀ ਆ ਉਹਦੇ ਨਾਲ ਉਹਨਾਂ ਦਾ ਕਹਿੰਦੇ ਵੀ ਉਹ ਹੌਰੀਫਾਈ ਹੋ ਗਏ ਆ, ਦਿਲ ਪੂਰੀ ਤਰ੍ਹਾਂ ਜਿਹੜਾ ਉਹਨਾਂ ਦਾ ਘਬਰਾ ਗਿਆ ਆ। ਕੁਆਡਰੂਪਲ 4 ਸ਼ੂਟਿੰਗਸ ਦੀਆਂ ਰਿਪੋਰਟਸ ਆਈਆਂ ਆ ਤੇ ਇਹਦੇ ਵਿੱਚ ਕਈ ਜਾਣਿਆਂ ਦੇ ਫੱਟੜ ਹੋਣ ਦੀਆਂ ਖਬਰਾਂ ਜਿਹੜੀਆਂ ਨਜ਼ਰ ਆ ਰਹੀਆਂ ਆ। ਟਵਿੱਟਰ ਫਾਰਮਰਲੀ ਟਵਿੱਟਰ ਨਾਓ ਐਕਸ ਦੇ ਉੱਤੇ ਜਿਹੜੇ ਉਹਨਾਂ ਨੇ ਟਵੀਟ ਕਰਕੇ ਇਸ ਬਾਰੇ ਜਿਹੜਾ ਉਹ ਕਿਹਾ ਆ। ਉਹਨਾਂ ਨੇ ਕਿਹਾ ਵੀ ਸ਼ਹਿਰ ਦੇ ਦੁਆਰਾ $10,000 ਦਾ ਇਨਾਮ ਰੱਖਿਆ ਗਿਆ ਆ ਜੇ ਕੋਈ ਇਸ ਦੇ ਬਾਰੇ ਪਤਾ ਕਰਦਾ ਆ, ਜਿਹਦੇ ਵਿੱਚ ਜਿਹੜਾ ਵੀ ਦੱਸਦਾ ਜੋ ਫੜੇ ਜਾਣ ਦੇ ਵਿੱਚ ਕਾਮਯਾਬ ਹੁੰਦੇ ਆ ਤਾਂ ਉਹਨੂੰ $10,000 ਦਾ ਇਨਾਮ ਜਿਹੜਾ ਉਹ ਮਿਲੇਗਾ ਤੇ ਇਹ ਜਿਹੜੀਆਂ ਤੁਸੀਂ ਕੌਨਫੀਡੈਂਸ਼ੀਅਲ ਅਨੋਨਿਮਸ ਟਿਪਸ ਜਿਹੜੀਆਂ ਆ ਉਹ ਘੱਲ ਸਕਦੇ ਹੈਗੇ ਆ। ਸੋ ਇਹ ਨਾਰਥ ਫਿਲਾਡੈਲਫੀਆ ਦੇ ਨਜ਼ਦੀਕ ਇੱਕ ਬਾਸਕਟਬਾਲ ਕੋਰਸ ਦੇ ਉੱਤੇ ਹੀ ਜਿਹੜੀਆਂ ਇਹ ਸ਼ਾਮੀ 6 ਵਜੇ
ਗੋਲੀਆਂ ਜਿਹੜੀਆਂ ਉਹ ਚੱਲੀਆਂ। 2 ਜਾਣਿਆਂ ਦੀ ਇਸ ਗੋਲੀकांड ਦੇ ਵਿੱਚ ਮੌਤ ਹੋਈ। ਤੀਜੇ ਦੀ ਜਿਹੜੀ ਮੌਤ ਆ ਉਹ ਸ਼ਨਿੱਚਰਵਾਰ ਨੂੰ ਹਸਪਤਾਲ ਦੇ ਵਿੱਚ ਹੋ ਗਈ ਸੀ। ਚੌਥੇ ਬੰਦੇ ਦੇ ਉੱਤੇ ਵੀ ਗੋਲੀ ਲੱਗੀ ਸੀ, ਜੋ ਕਿ ਅਜੇ ਵੀ ਕ੍ਰਿਟੀਕਲ ਕੰਡੀਸ਼ਨਸ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਹੈਗਾ ਆ। 2 22 ਸਾਲਾਂ ਦੇ, ਇੱਕ 24 ਸਾਲਾਂ ਦਾ ਸੀਗਾ। ਜਿਹੜੇ 3 ਜਾਣਿਆਂ ਦੀ ਹੁਣ ਤੱਕ ਮੌਤ ਹੋਈ ਆ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਕਹਿੰਦੇ ਵੀ ਇੱਕ ਸਹਿਮ ਦਾ ਮਾਹੌਲ ਫਿਲਾਡੈਲਫੀਆ ਦੇ ਵਿੱਚ ਇੰਨੀਆਂ ਗੋਲੀਆਂ ਕਾਂਡਾਂ ਤੋਂ ਬਾਅਦ 'ਚ ਹੋਇਆ ਹੈ। ਜੀ। ਅਗਲੀ ਖਬਰ ਵੱਲ ਚਲੀਏ। ਜੋ ਰਸ਼ੀਆ ਦੀ ਕਰੰਸੀ ਹੈਗੀ ਰੂਬਲ ਆ, ਉਹ ਲੋਐਸਟ ਲੈਵਲ ਦੇ ਉੱਤੇ ਡਾਲਰ ਦੇ ਮੁਤਾਬਕ ਚਲੇ ਗਿਆ। ਉਹ ਬਿਲਕੁਲ ਐਗਜ਼ੈਕਟਲੀ ਉਸੇ ਸਮੇਂ ਤੇ ਜਿਸ ਟਾਈਮ ਦੇ ਉੱਤੇ ਯੂਕਰੇਨ ਦੇ ਵਿੱਚ ਉਹਨਾਂ ਨੇ ਆਪਣਾ ਅਟੈਕ ਸ਼ੁਰੂ ਕੀਤਾ ਸੀ ਰਸ਼ੀਆ ਵਾਲਿਆਂ ਨੇ, ਉਸ ਟਾਈਮ ਤੇ ਕਰੰਸੀ ਬਹੁਤ ਲੋ ਚਲ ਗਈ ਸੀ। ਹੁਣ ਇੱਕ ਵਾਰੀ ਫਿਰ 17 ਮਹੀਨੇ ਬਾਅਦ ਇੰਨੀ ਲੋ ਕਰੰਸੀ ਜੋ ਆ ਉਹ ਰਸ਼ੀਆ ਦੀ ਚਲੇ ਗਈ ਹੈਗੀ ਆ। ਤੇ ਕਾਰਨ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਹੈਗੀਆਂ। ਬਿਜ਼ਨਸ ਉਹ ਕਰ ਨਹੀਂ ਸਕਦੇ ਮੁਲਕਾਂ ਦੇ ਨਾਲ, ਪਰ ਕੁਛ ਕੁ ਮੁਲਕ ਜਿੱਦਾਂ ਇੰਡੀਆ ਵਰਗੇ ਉਹ ਉਹਨਾਂ ਦੇ ਨਾਲ ਕਰ ਰਹੇ ਹੈਗੇ ਆ। ਰਸ਼ੀਆ ਦੀ ਸਟੇਟ ਨਿਊਜ਼ ਏਜੰਸੀ ਟਾਸ ਉਹਨਾਂ ਨੇ ਦੱਸਿਆ ਵੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਇਕਨੋਮਿਕ ਐਡਵਾਈਜ਼ਰ ਮੈਕਸਿਮ ਔਰਸ਼ਕਿਨ ਨੇ ਲੂਜ਼ ਮੋਨਿਟਰੀ ਪਾਲਿਸੀ ਦੇ ਉੱਤੇ ਬਲੇਮ ਕੀਤਾ ਹੈ। ਇਨਫਲੇਸ਼ਨ ਰਸ਼ੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਆ ਵੱਧ ਗਈ ਹੈਗੀ ਆ। ਸੋ ਜੋ ਔਰਸ਼ਕਿਨ ਆ ਉਹਨਾਂ ਨੇ ਇਹ ਕਿਹਾ ਵੀ ਰਸ਼ੀਆ ਦੀ ਸੈਂਟਰਲ ਬੈਂਕ ਸਾਰੇ ਟੂਲਸ ਜਿੰਨੇ ਵੀ ਨੈਸੈਸਰੀ ਆ ਉਹ ਯੂਜ਼ ਕਰ ਰਹੀ ਹੈਗੀ ਆ ਤਾਂ ਕਿ ਇਸ ਸਿਚੁਏਸ਼ਨ ਨੂੰ ਸਟੇਬਲਾਈਜ਼ ਕੀਤਾ ਜਾ ਸਕੇ। ਸੈਂਟਰਲ ਬੈਂਕ ਦੇ ਡਿਪਟੀ ਡਾਇਰੈਕਟਰ ਅਲੈਕਸੀ ਜਵਟਕਿਨ ਜੋ ਆ ਉੱਥੇ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਤਰ੍ਹਾਂ ਨਾਲ ਫਲੋਟਿੰਗ ਐਕਸਚੇਂਜ ਰੇਟ ਮੇਨ ਕਾਰਨ ਆ ਜਿਹਦੇ ਕਰਕੇ ਇਹ ਜੋ ਇਕੋਨਮੀ ਦੇ ਉੱਤੇ ਉਹਨਾਂ ਦੀ ਕਰੰਸੀ ਦੇ ਉੱਤੇ ਇਹਦਾ ਜਿਹੜਾ ਅਸਰ ਆ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਜਨਵਰੀ ਮਹੀਨੇ ਦੇ ਵਿੱਚ ਰੂਬਲ ਟ੍ਰੇਡ ਕਰ ਰਿਹਾ ਸੀ 66 ਇੱਕ ਡਾਲਰ ਦੇ ਬਰਾਬਰ 66 ਰੂਬਲ, ਤੇ ਉਹ ਜੋ ਹੁਣ ਇਸ ਟਾਈਮ 100 ਕੁਛ ਡਾਲਰ ਦੇ ਕਰੀਬ ਪਹੁੰਚ ਚੁੱਕਾ ਹੈਗਾ। ਸੋ ਡਾਲਰ ਦੇ ਮੁਤਾਬਕ ਜੋ ਰੂਬਲ ਆ ਉਹ ਬਹੁਤ ਡਾਊਨ ਇਸ ਟਾਈਮ ਚੱਲਿਆ ਗਿਆ ਹੈ। ਜੀ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਚਾਹਾਂਗੇ। ਰੂਸੀ ਜਹਾਜ਼ ਅਲਾਸਕਾ ਲਾਗੇ ਤੁਰੇ ਫਿਰਦੇ ਨਜ਼ਰ ਆਏ ਆ। ਨਾਰਥ ਕੋਰੀਆ ਵਾਲਾ ਮਿਜ਼ਾਈਲ ਨੂੰ ਲੈ ਕੇ ਕੀ ਆਖ ਰਿਹਾ ਆ, ਉਸ ਬਾਰੇ ਜਿਹੜੀਆਂ ਚਰਚਾਵਾਂ ਜਿਹੜੀਆਂ ਦੱਸਾਂਗੇ। ਪ੍ਰੈਸ ਫਰੀਡਮ ਨੂੰ ਲੈ ਕੇ ਕੈਂਸਸ ਦੇ ਵਿੱਚ ਇੱਕ ਘਟਨਾ ਜਿਹੜੀ ਉਹ ਵਾਪਰੀ ਆ, ਉਸ ਉੱਤੇ ਵੀ ਗੱਲ ਕਰਾਂਗੇ। ਤੇ ਨਾਲ ਹੀ ਮਾਰਕ ਜ਼ਕਰਬਰਗ ਤੇ ਈਲਨ ਮਸਕ ਕੀ ਇੱਕ ਸੁਨਮੁਖੀ ਹੋਣ ਜਾ ਰਹੇ ਆ ਜਾਂ ਨਹੀਂ, ਇਹ ਜਿਸ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ, ਉਸ ਦੀ ਵੀ ਅਪਡੇਟ ਦੇਵਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਜੀ। ਹਾਂਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੇ ਅਗਲੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ, ਈਲਨ ਮਸਕ ਤੇ ਮਾਰਕ ਜ਼ਕਰਬਰਗ ਇਹਨਾਂ ਦੇ ਬਾਬਤ ਇੱਕ ਖਬਰ ਚਰਚਾ ਦਾ ਵਿਸ਼ਾ ਜਿਹੜੀ ਆ ਉਹ ਚਿਰ ਤੋਂ ਜਿਹੜੀ ਉਹ ਬਣੀ ਸੀ। ਉਹਦੇ ਵਿੱਚ ਇਹ ਵੀ ਈਲਨ ਮਸਕ ਤੇ ਮਾਰਕ ਜ਼ਕਰਬਰਗ ਦਾ ਦੋਨਾਂ ਦਾ ਇੱਕ MMA ਕੇਜ ਫਾਈਟ ਨੂੰ ਲੈ ਕੇ ਚਰਚਾ ਆਈ ਸੀਗੀ। ਇਵੈਂਚੁਅਲੀ ਕੱਲ ਮਾਰਕ ਜ਼ਕਰਬਰਗ ਨੇ ਕਿਹਾ ਵੀ ਇਟਸ ਟਾਈਮ ਟੂ ਮੂਵ ਔਨ। ਕਹਿੰਦਾ ਮੈਂ ਹੁਣ ਕਿੰਨਾ ਕੁ ਚਿਰ ਜਿਹੜਾ ਉਹ ਵੇਟ ਕਰਦਾ ਰਹਾਂ। ਮਾਰਕ ਜ਼ਕਰਬਰਗ ਖੁਦ ਕਰਾਟੇ ਕਰੂਟੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਦਾ, ਉਹ ਵੀਡੀਓਜ਼ ਵਗੈਰਾ ਆਪਣੀਆਂ ਕਾਫੀ ਪਾਉਂਦਾ ਰਹਿੰਦਾ ਆ। ਤੇ ਉਸਨੇ ਈਲਨ ਮਸਕ, ਕਿਉਂਕਿ ਦੋਵੇਂ ਇਸ ਟਾਈਮ ਟੌਪ ਦੀਆਂ ਵੱਡੀਆਂ ਕੰਪਨੀਆਂ ਦੇ ਮੁਖੀ ਨੇ, ਫਾਊਂਡਰਸ ਨੇ, ਸੀਈਓਜ਼ ਨੇ। 39 ਸਾਲਾ ਜ਼ਕਰਬਰਗ, 52 ਸਾਲਾ ਮਸਕ ਨੂੰ ਉਸਨੇ ਕਹਿ ਲਓ ਵੀ ਆਮੋ ਸਾਹਮਣੇ ਕੇਜ ਫਾਈਟ ਦਾ ਜਿਹੜੀ ਆ ਉਹ ਚੁਣੌਤੀ ਦਿੱਤੀ ਸੀਗੀ। ਮਸਕ ਮੰਨ ਗਿਆ ਸੀਗਾ, ਪਰ ਹੌਲੀ ਹੌਲੀ ਮੈਨੂੰ ਲੱਗਦਾ ਉਹਨੇ ਉਮਰ ਦੇ ਤਕਾਜ਼ੇ ਨੂੰ ਦੇਖਦੇ ਹੋਏ ਕਿਹਾ ਵੀ ਚੱਲ ਭਾਈ ਕਿਤੇ ਐਵੇਂ ਸੱਟ ਚੋਟ ਜ਼ਿਆਦਾ ਨਾ ਜਿਹੜੀ ਉਹ ਲੱਗ ਜਾਵੇ। ਉਹ ਬਹਾਨੇ ਜਿਹੜੇ ਆ ਉਹ ਟਾਲੇ ਜਿਹੜੇ ਉਹ ਵੱਟਦਾ ਰਿਹਾ। ਤੇ ਇਵੈਂਚੁਅਲੀ ਮਾਰਕ ਜ਼ਕਰਬਰਗ ਨੇ ਕਿਹਾ ਵੀ ਭਾਈ ਜੇ ਤੂੰ ਨਹੀਂ ਲੜਨਾ ਦੈਟਸ ਫਾਈਨ, ਤੇ ਆਪਾਂ ਆਪਣਾ ਫੋਕਸ ਆ ਕਿਸੇ ਹੋਰ ਪਾਸੇ ਲੈ ਕੇ ਜਾਂਦੇ ਆ। ਟੈਕਨੋਲੋਜੀ ਦੇ ਖੇਤਰ ਦੇ ਵਿੱਚ ਦੋਨਾਂ ਦਾ ਆਪੋ ਆਪਣਾ ਤਗੜਾ ਜਿਹੜਾ ਉਹ ਨਾਮ ਹੈਗਾ ਆ। ਉਹਨਾਂ ਨੇ ਕਈ ਜਿਹੜੀਆਂ ਨਵੀਆਂ ਚੀਜ਼ਾਂ ਆ ਦੁਨੀਆ ਦੀ ਝੋਲੀ ਦੇ ਵਿੱਚ ਟੈਕਨੋਲੋਜੀ ਦੀ ਬਾਬਤ ਪਾਈਆਂ ਆ। ਪਰ ਹੁਣ ਇਹ ਲੱਗ ਰਿਹਾ ਵੀ ਜਿਹੜੇ ਲੋਕ ਚੁਸਕੀਆਂ ਲੈ ਰਹੇ ਸੀਗੇ ਵੀ ਸ਼ਾਇਦ ਇਹਨਾਂ ਦੋਨਾਂ ਨੂੰ ਘਸੁੰਨ-ਮੁੱਕੀ ਹੁੰਦੇ ਦੇਖਾਂਗੇ, ਉਹ ਗੱਲ ਪੂਰੀ ਨਹੀਂ ਹੋਊਗੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇੱਕ ਵਾਰੀ ਫੇਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੈਂਡਲਿਜ਼ਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਤੇ ਲੋਕਾਂ ਦੇ ਜਿਹੜੇ ਹੱਥ ਆ ਉਹ ਹੁਣ ਉੱਪਰ ਨੂੰ ਖੜੇ ਹੋਣੇ ਸ਼ੁਰੂ ਹੋ ਗਏ ਹੈਗੇ ਆ। ਕੈਲੀਫੋਰਨੀਆ, ਵਾਸ਼ਿੰਗਟਨ, ਪੋਰਟਲੈਂਡ, ਇਲੀਨੋਇਸ, ਨਿਊਯਾਰਕ, ਇਹਦੇ ਬਾਰੇ ਤਾਂ ਬਸ ਤੁਸੀਂ ਸੁਣਦੇ ਰਹਿੰਦੇ ਆ ਸਾਤੋਂ ਕਿ ਕੀ ਕੁਝ ਵਾਪਰ ਰਿਹਾ ਹੈ। ਸੈਨ ਫਰਾਂਸਿਸਕੋ ਇੱਕ ਤਰ੍ਹਾਂ ਨਾਲ ਡੈਡ ਟਾਊਨ ਬਣ ਗਿਆ, 70-80% ਬਿਜ਼ਨੈਸਿਸ ਉੱਥੇ ਸ਼ਟ ਡਾਊਨ ਹੋ ਗਿਆ ਛੋਟੇ। ਹੁਣ ਇਹ ਸਿਨਸਨਾਟੀ ਤੋਂ ਖਬਰ ਆ ਰਹੀ ਆ ਵੀ ਹੁਣ ਜੋ ਕੰਮ ਕੈਲੀਫੋਰਨੀਆ 'ਚ ਵਾਪਰਿਆ ਸੀ ਉਹ ਸਿਨਸਨਾਟੀ 'ਚ ਵੀ ਵਾਪਰਨਾ ਓਹਾਇਓ ਦੇ ਵਿੱਚ ਸ਼ੁਰੂ ਹੋ ਰਿਹਾ ਆ। ਸਿਨਸਨਾਟੀ ਤੋਂ ਖਬਰ ਇਹ ਆ ਰਹੀ ਆ ਵੀ ਇੱਕ ਮਿਨੋਰਟੀ ਓਨਡ ਬਿਜ਼ਨਸ ਸੀ, ਉਸ ਨੂੰ ਚੋਰਾਂ ਨੇ ਇਕੱਠੇ ਹੋ ਕੇ ਜਿਹੜਾ ਆ ਉਹ ਲੁੱਟਿਆ। ਸੋ ਉਹਨਾਂ ਦੇ ਕੋਲ ਸਿਨਸਨਾਟੀ ਦੀ ਇੱਕ ਸਿਨਸਨਾਟੀ ਬੈਂਗਲਸ ਟੀਮ ਕਾਫੀ ਮਸ਼ਹੂਰ ਆ ਤੇ ਸਿਨਸਨਾਟੀ ਪਬਲਿਕ ਸਕੂਲਸ ਨੂੰ ਉਹ ਸਮਾਨ ਸਪਲਾਈ ਕਰਦੇ ਆ, ਕਲੋਥਿੰਗ ਲਾਈਨਸ ਆ। ਉਹਨਾਂ ਦਾ ਉਹ ਸਾਰਾ ਜਿਹੜਾ ਸਮਾਨ ਆ ਉਹ ਲੁੱਟ ਕੇ ਲੈ ਗਏ ਹੈਗੇ ਆ। ਸੋ ਇਹ ਕੁਝ ਜਿਹੜੇ ਛੋਟੇ ਬਿਜ਼ਨਸ ਓਨਰਸ ਆ ਉਹਨਾਂ ਦੇ ਨਾਲ ਹੁਣ ਪੂਰੇ ਅਮਰੀਕਾ ਦੇ ਵਿੱਚ ਵਾਪਰਨਾ ਸ਼ੁਰੂ ਹੋ ਗਿਆ। ਹੁਣ ਪਤਾ ਨਹੀਂ ਇਹ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਕਦੋਂ ਸੋਚਣਗੇ ਵੀ ਜਿਹੜੇ ਲੋਕ 15-15, 18-18 ਘੰਟੇ ਕੰਮ ਕਰਕੇ ਆਪਣੇ ਛੋਟੇ-ਛੋਟੇ ਬਿਜ਼ਨਸ ਬਣਾ ਰਹੇ ਆ ਤੇ ਉਹ ਬਿਜ਼ਨੈਸਸ ਨੂੰ ਹੁਣ ਜੋ ਚੋਰ ਲੁਟੇਰੇ ਹੈਗੇ ਆ ਉਹ ਲੁੱਟਣ 'ਚ ਇੱਕ ਮਿੰਟ ਨਹੀਂ ਲਾਉਂਦੇ ਤੇ ਤੁਸੀਂ ਕੁਛ ਕਰ ਵੀ ਨਹੀਂ ਸਕਦੇ ਹੈਗੇ ਤੇ ਅਲਟੀਮੇਟਲੀ ਸੋ ਇਹ ਸਾਰੇ ਜਿਹੜੇ ਬਿਜ਼ਨੈਸਸ ਆ ਇਹ ਬੰਦ ਹੋਣਗੇ। ਆਲਰੇਡੀ ਅਮਰੀਕਾ ਦੇ ਵਿੱਚ ਹੋਮਲੈਸਨੈਸ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੋ ਗਈ ਆ। ਅੱਜ ਵਾਲ ਸਟਰੀਟ ਜਰਨਲ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਕਿ ਰੈਕਡ ਲੈਵਲ ਦੇ ਉੱਤੇ ਜੋ ਅਮਰੀਕਨਸ ਆ ਉਹ ਹੋਮਲੈਸ ਐਂਡ ਹੋ ਰਹੇ ਆ। ਕਈ ਆਪਣੇ ਘਰਾਂ ਦੇ ਵਿੱਚੋਂ ਉਹਨਾਂ ਦੇ ਘਰ ਵੀ ਲੂਜ਼ ਕਰ ਰਹੇ ਆ, ਜੌਬਸ ਲੂਜ਼ ਕਰ ਰਹੇ ਆ, ਅਲਟੀਮੇਟਲੀ ਹੋਮਲੈਸ ਬਣ ਰਹੇ। ਇੱਦਾਂ ਦੀ ਇੱਕ ਹੋਰ ਜਿਹੜੀ ਘਟਨਾ ਸਮੈਸ਼ ਐਂਡ ਗ੍ਰੈਬ ਦੀ, ਉਹ LA ਦੇ ਇੱਕ ਹੋਰ ਟੋਪਾਂਗਾ ਮਾਲ ਦੇ ਵਿੱਚ ਵਾਪਰੀ, ਜਿੱਥੇ ਨੋਰਡਸਟੋਰਮ ਦੇ ਸਟੋਰ ਦੇ ਵਿੱਚ 30 ਤੋਂ 50 ਜਾਣੇ ਆਏ, ਨਕਾਬ-ਪੋਸ਼ ਸੀਗੇ ਸਾਰੇ। ਇਹਨਾਂ ਨੇ ਜੋ ਹੱਥ ਦੇ ਵਿੱਚ ਆਇਆ ਫੜਿਆ ਤੇ ਲੈ ਕੇ ਜਿਹੜੇ ਉੱਥੋਂ ਫਰਾਰ ਹੋ ਗਏ। ਇਹ ਚਿੱਟੇ ਦਿਨ 4:15 ਵਜੇ ਸ਼ਨਿਚਰਵਾਰ ਦੀ ਸ਼ਾਮ ਨੂੰ ਨੋਰਡਸਟੋਰਮ ਸਟੋਰ ਦੇ ਵਿੱਚ ਵੈਸਟਵੀਲ ਟੋਪਾਂਗਾ ਮਾਲ ਦੇ ਵਿੱਚ ਵਾਪਰਿਆ। ਜਿਹੜੇ ਉੱਥੇ ਸ਼ੌਪਿੰਗ ਕਰਨ ਆਏ ਦੂਜੇ ਯੂਜ਼ਰ ਸੀਗੇ, ਕਸਟਮਰ ਸੀਗੇ, ਉਹਨਾਂ 'ਚੋਂ ਕਿਸੇ ਨੇ ਇੱਕ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਜਿਹੜੀ ਚਾੜੀ ਜੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ। ਇਨਵੈਸਟੀਗੇਟਰਸ ਦੇ ਗਰੁੱਪ ਇਹ ਮੰਨਦੇ ਆ ਵੀ ਤਕਰੀਬਨ $60,000 ਤੋਂ $1,00,000 ਦਾ ਜਿਹੜਾ ਮਰਚੈਂਡਾਈਜ਼ ਆ ਉਹ ਕੁਛ ਹੀ ਮਿੰਟਾਂ ਦੇ ਵਿੱਚ ਚੋਰੀ ਕਰਕੇ ਉੱਥੋਂ ਜਿਹੜਾ ਉਹ ਲੈ ਗਏ। ਲੋਕ ਕਹਿੰਦੇ ਕੌਫੀ ਪੀ ਰਹੇ ਸੀਗੇ, ਲੋਕ ਭੱਜਦੇ ਉਹਨਾਂ ਨੇ ਜਿਹੜਾ ਦੇਖਿਆ। ਹੁਣ ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਲੋਕ ਇਹੀ ਕਹਿਣਗੇ
ਵੀ ਭਾਈ ਅਸੀਂ ਕਮਲੇ ਆ, ਵੀ ਪੈਸੇ ਦੇ ਕੇ ਸਮਾਨ ਲਈ ਜਾਂਦੇ ਆ, ਵੀ ਅਸੀਂ ਵੀ ਕਿਉਂ ਨਾ ਨਕਾਬ ਪਾ ਕੇ ਆਇਆ ਕਰੀਏ ਤੇ ਚੋਰੀ ਕਰਕੇ ਜਿਹੜਾ ਉਹ ਲੈ ਜਾਈਏ। ਸੋ ਉੱਥੋਂ ਦੀ ਜਿਹੜੀ ਮੇਅਰ ਆ ਕੈਰਨ ਬਾਸ, ਉਹਨੇ ਕਿਹਾ ਆ ਵੀ ਜੋ ਵੀ ਇੱਥੇ ਵਾਪਰਿਆ ਟੋਟਲੀ ਅਨਅਸੈਪਟੇਬਲ ਆ, ਤੇ ਇਦਾਂ ਦੇ ਜਿਹੜੇ ਐਕਟ ਆ ਇਹਨਾਂ ਨੇ ਨੇਬਰਿੰਗ ਏਰੀਆਜ਼ ਦੇ ਵਿੱਚ ਕੰਮ ਜਿਹੜਾ ਆ, ਸਾਰੇ ਕਹਿ ਲਓ ਵੀ ਨੇਬਰਹੁਡਸ ਦੇ ਵਿੱਚ ਕੰਮ ਖਰਾਬ ਕੀਤਾ ਆ, ਤੇ ਇਹਨਾਂ ਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ। ਅਕਾਊਂਟੇਬਲ ਤਾਂ ਹੀ ਬਣਨਗੇ ਜਦ ਤੁਸੀਂ ਥੋੜ੍ਹੇ ਜਿਹੀਆਂ ਸਖਤੀਆਂ ਕਰੋਗੇ। ਹੁਣ 553 ਬਿੱਲ ਜਿਹੜਾ ਸੈਨੇਟ ਦਾ ਆ ਰਿਹਾ ਆ, ਉਹਦੇ ਨਾਲ ਹੋਰ ਖੁੱਲ੍ਹ ਮਿਲ ਜੂਗੀ। $950 ਵਾਲੀ ਜਿਹੜੀ ਮਿਸਡਿਮੀਨਰ ਆ, ਉਹਦੇ ਨਾਲ ਪਹਿਲਾਂ ਹੀ ਉਹਨਾਂ ਦੇ ਪਰ ਜਿਹੜੇ ਆ ਉਹ ਖੁੱਲ੍ਹੇ ਪਏ ਆ, ਉਹਦੇ ਨਾਲ ਤਾਂ ਫਿਰ ਹੋਰ ਵੀ ਜ਼ਿਆਦਾ ਚੋਰੀਆਂ ਇਸ ਤੋਂ ਬਾਅਦ 'ਚ ਵਧਣਗੀਆਂ। ਸੋ ਇਸੇ ਲਈ ਜਿਹੜੇ ਸਮਾਲ ਬਿਜ਼ਨਸ ਓਨਰ, ਹੁਣ $1,00,000 ਦਾ ਸਮਾਨ ਕਿਸੇ ਦਾ ਵੀ ਚੋਰੀ ਹੋਇਆ ਹੋਵੇ, ਚਾਹੇ ਉਹ ਕੋਈ ਵੱਡਾ ਸਟੋਰ ਆ ਤੇ ਚਾਹੇ ਉਹ ਕੋਈ ਛੋਟਾ ਸਟੋਰ ਆ, ਪੀੜ ਤਾਂ ਜਿਹੜੀ ਉਸ ਚੀਜ਼ ਦੀ ਡੈਫੀਨੇਟਲੀ ਹੁੰਦੀ ਹੋਈ ਆ। ਤੇ ਇਹਦੇ ਲਈ ਲੋਕਾਂ ਨੂੰ ਇਹ ਆਵਾਜ਼ ਜ਼ੋਰ ਨਾਲ ਉਠਾਉਣ ਦੀ ਲੋੜ ਆ ਵੀ ਭਾਈ ਅਜਿਹੀਆਂ ਚੀਜ਼ਾਂ ਦੇ ਉੱਤੇ ਇੰਨੀ ਟੋਲਰੈਂਸ ਹੋਣੀ ਜਿਹੜੀ ਆ ਉਹ ਜ਼ਰੂਰੀ ਨਹੀਂ ਆ। ਤੁਸੀਂ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਸੁਧਾਰ ਹੋਵੇ, ਤੇ ਪਰ ਜਿਸ ਹਿਸਾਬ ਦੇ ਨਾਲ ਚੋਰੀਆਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਆ, ਇਹ ਸੁਧਾਰ ਨਹੀਂ, ਨਿਘਾਰ ਵੱਲ ਨੂੰ ਜਿਹੜਾ ਆ ਕੰਮ ਆ ਉਹ ਹੋਰ ਜ਼ਿਆਦਾ ਵੱਧ ਰਿਹਾ ਆ। ਸੋ ਇਸੇ ਦੇ ਤਹਿਤ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਉਹਨਾਂ ਨੇ ਪਲਾਨ ਬਣਾਇਆ ਆ ਪਰਸੋਂ ਨੂੰ 16 ਤਰੀਕ ਨੂੰ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੈਗਾ ਆ ਔਨ ਦੀ ਜਿਹੜੀ ਹੈ ਜੀ SB 553 ਦੇ ਉਲਟ ਸੈਕਰਾਮੈਂਟੋ 'ਚ ਦੁਪਹਿਰ 2 ਵਜੇ ਕੈਪੀਟਲ ਦੇ ਸਾਹਮਣੇ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਦੱਸਦੇ ਜਾਈਏ, ਇਹ ਇੰਡੀਵਿਜੂਅਲ ਲੋਕ ਜੋ ਆ, ਸਮਾਲ ਬਿਜ਼ਨਸ ਓਨਰਸ ਆ, ਸਾਰਿਆਂ ਨੇ ਰਲ ਕੇ ਕੀਤਾ, ਕੋਈ ਇਦਾਂ ਦੀ ਆਰਗੇਨਾਈਜੇਸ਼ਨ ਨਹੀਂ, ਕੁਛ ਨਹੀਂ। ਪਰ ਮੈਨੂੰ ਹੈਰਾਨੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਆਪਾਂ ਪੰਜਾਬੀ ਰੇਡੀਓ USA ਤੋਂ ਆਪਾਂ ਇੰਨਾ ਸਮਾਂ ਲੋਕਾਂ ਨੂੰ, ਆਪਣੇ ਸਰੋਤਿਆਂ ਨੂੰ ਐਜੂਕੇਟ ਕਰਦੇ ਆ, ਉਹਨਾਂ ਨੂੰ ਕਹਿੰਦੇ ਆਰਗੇਨਾਈਜ਼ ਹੋ, ਸਾਰੀਆਂ ਉਹਨਾਂ ਦੀ ਜਿਹੜੀ ਗੱਲਬਾਤ ਆ ਲੋਕਾਂ ਤੱਕ ਪਹੁੰਚਾਉਂਦੇ ਆ, ਆਪਣੇ ਜਿਹੜੇ ਸਾਡਾ ਕਮਰਸ਼ੀਅਲ ਸਮਾਂ ਹੁੰਦਾ ਉਹਦੇ ਵਿੱਚੋਂ ਵੀ ਕੱਢ ਕੇ ਫਿਰ ਸਾਨੂੰ ਕਾਲਸ ਕਰਦੇ ਆ ਵੀ ਤੁਸੀਂ ਬੈਨਰ ਵੀ ਤੁਸੀਂ ਲੈ ਕੇ ਆ ਰਹੇ ਆ। ਵੈਸੇ ਥੋੜੀ ਬਹੁਤੀ ਸੰਗ ਕਰਨੀ ਚਾਹੀਦੀ ਆ ਵੀ ਜੇ ਅਸੀਂ ਸਾਰਾ ਕੁਝ ਕਰਨਾ ਵੀ ਤੁਹਾਨੂੰ ਦੱਸਣਾ ਹੈਗਾ ਤੇ ਅਸੀਂ ਜਾ ਕੇ ਉੱਥੇ ਕਰ ਲਾਂਗੇ, ਠੀਕ ਆ ਕਿ ਨਹੀਂ। ਸੋ ਇੱਕ ਇੱਕ ਬੈਨਰ ਜ਼ਰੂਰ ਲੈ ਕੇ ਆਓ, ਜ਼ਰੂਰੀ ਆਪਣੇ ਸਾਡੇ ਸਾਰਿਆਂ ਦੇ ਨਿਆਣੇ ਸਕੂਲਾਂ 'ਚ ਪੜ੍ਹਦੇ ਆ, ਤੁਸੀਂ ਹੈਂਡ ਨਾ ਬਣਾ ਲਓ ਵੀ no to SB 553 553 is the license for any looter to loot anything, ਤੇ ਤੁਸੀਂ ਕੁਛ ਉਹਨੂੰ ਕਹਿ ਨਹੀਂ ਸਕਦੇ। ਜੇ ਤੁਸੀਂ ਉਹਨੂੰ ਕਿਹਾ ਤੇ ਤੁਹਾਡੇ ਉੱਤੇ ਫੈਲਨੀ ਚਾਰजेस ਲੱਗੂਗੇ। ਇਹਦਾ ਮਤਲਬ ਇਹੀ ਆ SB 553 ਦਾ। ਤੁਹਾਨੂੰ EMPLOYEES ਨੂੰ ਟ੍ਰੇਨਿੰਗ ਦੇਣੀ ਪੈਣੀ ਆ ਆਪਣਿਆਂ ਨੂੰ ਵੀ ਭਾਈ ਜਿਹੜਾ ਲੁੱਟਣ ਆਇਆ ਉਹਨੂੰ ਰੋਕੋ ਨਾ, ਠੀਕ ਆ ਕਿ ਨਹੀਂ। ਹੁਣ ਇਹ ਤਾਂ ਜਿੱਦਾਂ ਇੱਕ ਤਰ੍ਹਾਂ ਦਾ ਇਹ ਆ ਵੀ ਤੁਹਾਨੂੰ ਕੈਸ਼ੀਅਰ ਰੱਖਣ ਦੀ ਜ਼ਰੂਰਤ ਹੀ ਨਹੀਂ, ਵੀ ਖੁੱਲਾ ਰੱਖੋ ਵੀ ਜਿੰਨ ਪੈਸੇ ਦੇਣੇ ਦੇ ਜਾ, ਜਿੰਨ ਨਹੀਂ ਦੇਣੇ ਉਹ ਚੱਲ ਜਾ। ਸੋ ਹਜੇ ਤਾਂ ਜੋ ਪ੍ਰੋਪੋਜੀਸ਼ਨ 47 ਸੀ $950 ਦੀ ਚੋਰੀ ਪਈ ਜੀ, ਹੁਣ ਪੁਲਿਸ ਆਂਦੀ ਮਿਸਡਿਮੀਨਰ ਲੱਗ ਸਕਦੇ, ਪੁਲਿਸ ਆਂਦੀ ਨਹੀਂ, ਉਹਨਾਂ ਨੂੰ ਪਤਾ ਵੀ ਚਾਰਜ ਹੋਣੇ ਨਹੀਂ, ਮਿਸਡਿਮੀਨਰ ਕੀ ਆ, ਕੁਛ ਵੀ ਨਹੀਂ, ਨਥਿੰਗ, ਹਨਾ। ਸੋ 30 ਬੰਦੇ ਇਕੱਠੇ ਹੋ ਕੇ ਜਦੋਂ ਇੱਕ ਤੁਹਾਡੇ ਸਟੋਰ ਦੇ ਵਿੱਚ ਵੜ ਜਾਣ, ਬਿਜ਼ਨਸ ਦੇ ਵਿੱਚ ਵੜ ਜਾਣ, ਚਾਹੇ ਉਹ ਰੈਸਟੋਰੈਂਟ ਆ, ਚਾਹੇ ਕੋਈ ਸਾਬੇ ਆ, ਚਾਹੇ ਕੋਈ ਸਟੋਰ ਆ, ਤੇ ਕੀ ਵਾਪਰੂਗਾ। ਤੇ ਭਾਈ ਜਿੰਨੇ ਵੀ ਇੱਕ ਤਾਂ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਨੂੰ ਲੱਗਦਾ ਵੀ ਅਸੀਂ ਆਪਣੇ ਬਿਜ਼ਨਸ ਬਚਾਣੇ ਆ, ਇਹ ਅਲਟੀਮੇਟਲੀ ਘਰਾਂ ਤੇ ਵੀ ਆਣਾ ਆ ਕੰਮ। ਇਹ 10 ਸਾਲਾਂ ਬਾਅਦ ਇਹਦਾ ਅਸਰ ਹੋਣਾ ਸ਼ੁਰੂ ਹੋਇਆ। 2014 ਚ ਪ੍ਰੋਪੋਜੀਸ਼ਨ 47 ਪਾਸ ਹੋਈ ਸੀ ਤੇ ਹੁਣ ਹਰ ਰੋਜ਼ ਇਹ ਘਟਨਾ ਵਾਪਰਦੀਆਂ ਆ, ਤੁਸੀਂ ਦੇਖ ਰਹੇ ਹੈਗੇ ਆ ਨਾ। ਮੈਂ ਇੰਨੀ ਹੈਰਾਨੀ ਦੀ ਗੱਲ ਆ, ਕੱਲ ਰਾਜਕਨਵੀਰ ਸਿੰਘ ਜੀ ਮੈਨੂੰ ਪੁਰਤਗਾਲ ਤੋਂ ਕਾਲ ਆਈ ਇੱਕ ਆਪਣੇ ਪੰਜਾਬੀ ਭਰਾ ਦੀ, ਕਹਿੰਦਾ ਭਾਜੀ ਮੈਂ ਰੈਸਟੋਰੈਂਟ ਓਨ ਕਰਦਾ, ਮੈਂ ਬੰਦ ਕਰਨ ਲਈ ਤਿਆਰ ਆ। ਵੀ ਮੈਨੂੰ ਲੱਗਦਾ ਜਿੱਦਾਂ ਦੀਆਂ ਖਬਰਾਂ ਅਸੀਂ ਤੁਹਾਡੇ ਅਮਰੀਕਾ ਸੁਣਦੇ ਵੀ ਸਾਡੇ ਵੀ ਮੁਲਕ ਚ ਕਿਤੇ ਇਦਾਂ ਨਾ ਵਾਪਰਨੀ ਸ਼ੁਰੂ ਹੋ ਜਾ। ਦੇਖੋ ਦੂਜੇ ਮੁਲਕ ਚ ਬੰਦਾ ਰਹਿੰਦਾ ਇੰਨਾ ਜ਼ਿਆਦਾ ਕੰਸਰਨਡ ਸੀ, ਹਨਾ, ਤੇ ਜਿੱਥੇ ਸਾਡੇ ਨਾਲ ਸਾਰਾ ਕੁਝ ਵਾਪਰ ਰਿਹਾ ਤੇ ਅਸੀਂ ਕਹਿੰਦੇ ਨਹੀਂ ਕੁਛ ਨਹੀਂ। ਮੁੜ ਕੇ ਕਿਉਂਕਿ ਸਾਡਾ ਕਾਰਨ ਕੀ ਹੈ ਇਸ ਇਸ਼ੂ ਨੂੰ ਚੱਕ ਕੇ ਲਿਆਉਣ ਦਾ, ਅਸੀਂ ਨਹੀਂ ਚਾਹੁੰਦੇ ਵੀ ਹਰ ਹਫਤੇ ਸਾਨੂੰ ਕੋਈ ਅਨਾਉਂਸਮੈਂਟ ਆਵੇ ਭਈ ਸਾਡਾ ਭਰਾ, ਸਾਡਾ ਮੁੰਡਾ ਉਹ ਗੋਲੀ ਦੇ ਨਾਲ ਸਟੋਰ 'ਚ ਮਾਰ ਦਿੱਤਾ ਆ। ਤੁਸੀਂ ਸੁਣਦੇ ਹੀ ਆ ਕਿੰਨੀਆਂ ਜਿਹੜੀਆਂ ਡੈਥ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਇੱਥੇ ਹੁੰਦੀਆਂ। ਸੋ ਕੱਲਾ ਕੰਮ ਇਹ ਨਹੀਂ ਵੀ ਕੰਮ ਕਰੀ ਜਾਓ ਤੇ ਪੈਸੇ ਬਣਾਈ ਜਾਓ, ਤੇ ਆਪਾਂ ਕੁਛ ਕਮਿਊਨਿਟੀ ਲਈ ਵੀ ਕਰਨਾ ਹੁੰਦਾ ਹੈਗਾ, ਮੁਲਕ ਲਈ ਵੀ ਕਰਨਾ ਹੁੰਦਾ ਹੈਗਾ। ਕਿੰਨਾ ਕੁਛ ਜਿਹੜੀ ਕੈਲੀਫੋਰਨੀਆ ਗੋਲਡਨ ਸਟੇਟ ਆ ਉਹ ਮੈਸਅਪ ਹੁੰਦੀ ਜਾ ਰਹੀ ਆ। ਤੁਸੀਂ ਹੁਣ ਖਬਰ ਸੁਣੀ ਆ, ਕੀ ਕਰੋਗੇ ਹੁਣ ਜਿਹੜੇ ਪੋਲੀਟੀਸ਼ੀਅਨ ਆ, ਉਹਦੇ ਆਫਿਸ ਵੀ ਕਾਲਾਂ ਕੀਤੀਆਂ ਸੀ ਡੇਵਿਡ ਕਰਟਿਸ ਜੀ ਦੇ, ਹੁਣ ਉਹ ਕਹਿ ਵੀ ਰਿਹਾ ਵੀ ਮੈਂ ਗੱਲਬਾਤ ਕਰਨ ਨੂੰ ਤਿਆਰ ਆ। ਲੋਕਾਂ ਨੇ ਪਹਿਲਾਂ ਕਹੀ ਉਹਦੇ ਆਫਿਸ ਵਾਲੇ, ਕਿਉਂਕਿ ਉਹਦੇ ਇੰਨੀਆਂ ਕਾਲਸ ਗਈਆਂ
ਤੇ ਉਹਨਾਂ ਦੇ ਆਫਿਸ ਵਾਲੇ ਖੁਦ ਮੰਨਦੇ ਆ ਵੀ ਫਲੱਡ ਆਫ ਕਾਲਸ ਆਈਆਂ ਹੈਗੀਆਂ। ਤੇ ਹੁਣ ਪਹਿਲਾਂ ਉਹ ਕਹਿਣ ਲੱਗ ਪਏ ਸੀ ਨਹੀਂ ਜੀ ਤੁਸੀਂ ਸਿਕਿਉਰਿਟੀ ਗਾਰਡ ਹਾਇਰ ਕਰ ਲਓ। ਆ ਜਿਹੜੇ ਸਟੋਰ ਦੀ ਆਪਾਂ ਗੱਲ ਕਰਦੇ ਆ 2 ਦਿਨ ਪਹਿਲਾਂ ਵਾਪਰਿਆ, ਉਹਨਾਂ ਦੇ ਸਿਕਿਉਰਿਟੀ ਗਾਰਡ ਸੀ। ਨੌਰਥਸਟਾਰਮ ਸਟੋਰ ਚੋਂ 30 ਜਾਣੇ ਇਕੱਠੇ ਬੜੇ, $1 ਲੱਖ ਦਾ ਸਮਾਨ, ਹੈਂਡਬੈਗ, ਕਲੋਥ ਭੱਜ ਕੇ ਉੱਥੋਂ ਚਲੇ ਗਏ। ਤੇ ਇਹ ਕੋਈ ਏਦਾਂ ਨਹੀਂ ਹੋਇਆ ਵੀ ਰਾਤ ਨੂੰ 9 ਵਜੇ ਵਾਪਰਿਆ ਜਾਂ 10 ਵਜੇ ਵਾਪਰਿਆ। ਸ਼ਾਮ ਨੂੰ 4 ਵਜੇ ਜਿਹੜੇ ਸਭ ਤੋਂ ਜ਼ਿਆਦਾ ਲੋਕ ਉੱਥੇ ਸ਼ੌਪ ਕਰਨ ਜਾਂਦੇ ਹੈਗੇ ਆ, 4 ਵਜੇ 30 ਤੋਂ ਲੈ ਕੇ 50 ਲੋਕ ਇਕੱਠੇ ਸੀਗੇ ਜਦੋਂ ਇਹ ਵਾਪਰੇ। ਹਜੇ 4-5 ਦਿਨ ਪਹਿਲਾਂ ਦੀ ਗੱਲ ਆ, ਗਲੈਂਡਨ ਜਿਹੜਾ ਹੈਗਾ ਆ ਅਗਸਤ 8 ਨੂੰ, ਉਹਦੇ ਵਿੱਚ ਵੀ ਸੇਮ ਆਈਜ਼ ਸੇਂਟ ਲੌਰੈਂਟ ਸਟੋਰ ਆ ਇੱਕ ਗਲੈਂਡਲ ਕੈਲੀਫੋਰਨੀਆ 'ਚ, ਉਹ 'ਚ ਵੀ 25 ਤੋਂ 30 ਇਕੱਠੇ ਬੰਦੇ ਬੜੇ, $3 ਲੱਖ ਦਾ ਸਮਾਨ ਲੈ ਕੇ ਭੱਜ ਗਏ। ਆ ਜਿਹੜੇ ਤੁਹਾਡੇ ਸਟੋਰਾਂ 'ਚ ਪਿੱਛੇ ਪਈਆਂ ਹੁੰਦੀਆਂ ਨਾ ਸਮਾਨ ਦੀਆਂ ਬੋਤਲਾਂ ਇਹਦੇ 5 ਮਿੰਟ ਨਹੀਂ ਲੱਗਣੇ ਜਿਹੜੇ ਚੱਕ ਕੇ ਲਿਜਾਣੇ ਆ ਉਹਨੀ ਗੈਸ ਸਟੇਸ਼ਨਾਂ ਤੇ ਸਾਰਾ ਕੁਝ, ਹਨਾ। ਸੋ ਇਹ ਸਾਰੇ ਜੋ ਵੀ ਆ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਕਿਸੇ ਦਾ ਵੀ ਸਮਾਲ ਬਿਜ਼ਨਸ ਕਿਸੇ ਤਰ੍ਹਾਂ ਦਾ, ਬੁੱਧਵਾਰ ਨੂੰ ਪਹੁੰਚੋ ਉੱਥੇ 2 ਵਜੇ ਤੋਂ 4 ਵਜੇ ਤਾਈਂ, ਬਾਹਲਾ ਲੰਮਾ ਸਮਾਂ ਨਹੀਂ, 2 ਘੰਟੇ ਦਾ ਹੀ ਸਮਾਂ ਰੱਖਿਆ। ਹੋ ਸਕਦਾ ਆਪਣੇ ਹੱਥ ਨਾਲ ਹੀ ਪ੍ਰਿੰਟ ਕਰਕੇ ਲਿਆਓ ਵੀ No to 553 ਇੱਕ ਬੈਨਰ ਲੈ ਕੇ ਆਓ। ਜਿੰਨੇ ਵੀ ਪਹੁੰਚ ਸਕਦੇ ਆ ਇਹ ਆਪਣੇ ਪੋਲੀਟੀਸ਼ੀਅਨ ਨੂੰ ਮੈਸੇਜ ਦਿਓ। ਨਹੀਂ ਤਾਂ ਅਲਟੀਮੇਟਲੀ ਜੋ ਸੈਨ ਫਰਾਂਸਿਸਕੋ 'ਚ ਵਾਪਰ ਚੁੱਕਾ ਆ, ਪੂਰੀਆਂ ਸਟਰੀਟਸ ਗੂਗਲ ਤੇ ਸਰਚ ਕਰ ਲਓ, YouTube ਸਰਚ ਕਰ ਲਓ, 70 ਤੋਂ 80% ਬਿਜ਼ਨੈਸਸ ਛੋਟੇ ਸਟੋਰ ਤੋਂ ਲੈ ਕੇ ਵੱਡੇ ਸ਼ਾਪਿੰਗ ਮਾਲ ਤੱਕ, ਵੱਡੇ ਹੋਟਲ ਤੱਕ ਬੰਦ ਕਰਕੇ ਚਲੇ ਗਏ ਆ। ਇਹੀ ਕੁਝ ਤੁਹਾਡੇ ਏਰੀਆ 'ਚ ਵਾਪਰਨਾ। ਤੇ ਜਦੋਂ ਇਹ ਸੈਨ ਫਰਾਂਸਿਸਕੋ ਤੋਂ ਬਾਅਦ ਓਕਲੈਂਡ 'ਚ ਕੀ ਵਾਪਰ ਰਿਹਾ, ਰਿਚਮੌਂਡ 'ਚ ਕੀ ਵਾਪਰ ਰਿਹਾ, ਇਹ ਤੁਹਾਡੇ ਸਾਹਮਣੇ ਆ। ਸੈਕਰਾਮੈਂਟੋ 'ਚ ਵੀ ਸ਼ੁਰੂ ਹੋਇਆ, ਇਹ ਬਾਕੀ ਸ਼ਹਿਰਾਂ 'ਚ ਵੀ ਵਾਪਰਨਾ ਆ। ਕ੍ਰਿਮੀਨਲ ਤੁਹਾਡੇ ਸ਼ਹਿਰਾਂ ਵੱਲ ਨੂੰ ਆ ਰਹੇ ਆ ਤੇ ਜਦੋਂ ਇਹ ਸਟੋਰ ਬੰਦ ਹੋ ਗਿਆ ਫਿਰ ਉਹਨੇ ਤੁਹਾਡੇ ਘਰਾਂ ਵੱਲ ਨੂੰ ਆਣਾ ਆ। ਸੋ ਨੋ ਮੈਟਰ ਤੁਸੀਂ ਡੈਮੋਕ੍ਰੇਟ ਆ, ਨੋ ਮੈਟਰ ਰਿਪਬਲਿਕਨ ਆ, ਨੋ ਮੈਟਰ ਕਿਸੇ ਗ੍ਰੀਨ ਪਾਰਟੀ ਦੇ ਮੈਂਬਰ ਆ, ਪਾਰਟੀਬਾਜ਼ੀ ਛੱਡ ਕੇ ਤੁਹਾਡਾ ਚਾਹੇ ਬਿਜ਼ਨਸ ਹੈਗਾ। ਹੁਣ ਟਰੱਕਾਂ ਵਾਲੇ ਸੀ, ਟਰੱਕਾਂ ਵਾਲਿਆਂ ਨੇ ਰਾਜਕਨਵੀਰ ਸਿੰਘ ਜੀ ਉਸ ਟਾਈਮ ਦੇ ਉੱਤੇ ਸਟੋਰਾਂ ਵਾਲਿਆਂ ਨੇ ਵੀ ਸਪੋਰਟ ਕੀਤੀ ਸੀ ਟਰੱਕਾਂ ਵਾਲਿਆਂ ਦੀ, ਹਨਾ। ਜੀ ਸੋ ਹੁਣ ਟਰੱਕਾਂ ਵਾਲਿਆਂ ਨੂੰ ਵੀ ਚਾਹੀਦਾ ਵੀ ਸਟੋਰਾਂ ਵਾਲਿਆਂ ਦਾ ਸਪੋਰਟ ਕਰੋ, ਕਿਉਂਕਿ ਆਪਾਂ ਨੂੰ ਪਤਾ ਟਰੱਕਾਂ ਵਾਲੇ ਵੀ ਬਥੇਰੀ ਲੁੱਟ ਹੁੰਦੇ ਹੈਗੇ ਆ। ਸੋ ਬੁੱਧਵਾਰ ਨੂੰ 2 ਤੋਂ 4 ਵਜੇ ਉੱਥੇ ਪਹੁੰਚੋ। ਬੜਾ ਈਜ਼ੀ ਹੈਗਾ, ਵੀ ਕਾਲ ਕਰਦੇ ਯਾਰ ਐਡਰੈਸ ਕੀ ਆ, ਸਿੱਧਾ ਕੈਪੀਟਲ ਹਿੱਲ ਪਾਓ, ਕੈਪੀਟਲ ਜਿਹੜੀ ਸੈਕਰਾਮੈਂਟੋ ਦੀ ਆ ਕੈਪੀਟਲ ਬਿਲਡਿੰਗ, ਤੇ ਤੁਹਾਨੂੰ ਉਹ ਗੂਗਲ ਨੇ ਉੱਥੇ ਲੈ ਜਾਣੀ ਆ। ਤੇ ਉੱਥੇ ਪਹੁੰਚੋ, ਇੱਕ ਬੈਨਰ ਲਿਆ ਸਕਦੇ ਆ, ਬੈਨਰ ਲਿਆਓ, ਹੋਰ ਕੁਝ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ। ਇਹ ਕੋਸ਼ਿਸ਼ ਕਰੋ ਪਰਿਵਾਰਾਂ ਸਮੇਤ ਪਹੁੰਚੋ, ਇੱਕ ਬੰਦਾ ਨਾ ਆਵੇ, ਤਾਂ ਕਿ ਉਹਨਾਂ ਨੂੰ ਸ਼ੋਅ ਕਰੀਏ ਭਾਈ ਆ ਜਿਹੜੇ ਅਸੀਂ ਕੰਮ ਆਪਾਂ ਕਰਦੇ ਆ, ਸਾਡੇ ਨਿਆਣੇ ਵੀ ਜਿਹੜੇ ਨਾਲ ਹੈਗੇ ਆ, ਸਾਡੀਆਂ ਵਾਈਫਸ ਭੈਣਾਂ, ਸਾਰੇ ਅਸੀਂ ਰਲ ਕੇ ਜਿਹੜੇ ਇਹ ਬਿਜ਼ਨਸ ਕਰ ਰਹੇ ਆ ਤੇ ਤੁਸੀਂ ਇਹ ਬਿਜ਼ਨਸ ਬੰਦ ਕਰਨ ਤੇ ਤੁਲੇ ਹੋਏ ਹੋ। ਜੀ 16 ਤਰੀਕ ਨੂੰ ਆ, ਪਰਸੋਂ ਨੂੰ ਆ, ਤੇ ਜ਼ਰੂਰ ਸਾਰੇ ਜਣੇ ਗੌਰ ਕਰਿਓ। ਤੇ ਇਹ ਬਿੱਲ 553 ਦੇ ਉਲਟ, ਜਿਹਦੇ ਵਿੱਚ ਬਿਜ਼ਨਸਿਸ ਦੀ ਸਪੋਰਟ ਹੋਵੇ ਨਾ ਕਿ ਕ੍ਰਿਮੀਨਲਸ ਦੀ, ਉਸ ਨੂੰ ਲੈ ਕੇ ਜਿਹੜੀਆਂ ਇਹ ਮੰਗ ਚੱਲ ਰਹੀ ਆ। ਤੇ ਬਾਕੀ ਜਿਹੜੀ ਪ੍ਰੋਪ 47 ਦੇ ਕਰਕੇ ਜਿਹੜੀ ਲੀਨੀਅੰਸੀ ਵਧੀ ਆ ਮਿਸਡਮੀਨਰ ਦੇ ਵਿੱਚ, ਉਹ ਚਾਰਜਿਸ ਹੈਗੇ ਆ ਜੇ 3 ਤੋਂ ਵੱਧ ਹੋਵੇ ਉਹ ਵੀ ਆ ਨਾ, ਜੇ ਫੜੇ ਜਾਣਗੇ ਤਾਂ ਆ। ਹੁਣ 30 ਜਾਣਿਆਂ ਦੀ ਭਾਲ ਆ, ਸਾਰੇ ਨਕਾਬਪੋਸ਼ ਆ, ਪਤਾ ਹੀ ਨਹੀਂ ਲੱਗਣਾ ਕੌਣ ਆ। ਕੱਲਾ ਕਹਿਰਾ ਕਰਦਾ ਤਾਂ ਫਿਰ ਵੀ ਫੜ ਹੋ ਜਾਂਦੇ, ਜਦੋਂ ਇੰਨੇ ਜ਼ਿਆਦੇ ਆਉਂਦੇ ਆ ਫਿਰ ਕੰਮ ਔਖਾ ਆ। ਹੱਥ ਪਹਿਲੋਂ ਹੀ ਜਿਹੜੇ ਉਹਨਾਂ ਦੇ ਉਹ ਹੋ ਵੱਜੇ ਵੀ ਆ। ਗਏ ਤਾਂ ਰਾਜਕਨਵੀਰ ਸਿੰਘ ਜੀ ਫੜ ਵੀ ਹੋ ਗਿਆ। ਹੁਣ ਕੀ ਕਹਿਣਾ, ਮੇਰੇ ਤਾਂ $900 ਤੋਂ ਘੱਟ ਆ, ਕੀ ਮਿਸਡਮੀਨਰ ਲੱਗ ਜੂ, ਉਹਨਾਂ ਨੂੰ ਫਰਕ ਨਹੀਂ। ਨਹੀਂ, ਇਹ ਤਾਂ ਹੁਣ $1 ਲੱਖ ਦੀ ਚੋਰੀ ਹੋਈ ਆ। ਉਹ ਤਾਂ ਬੈਗ ਹੀ ਹਜ਼ਾਰ ਡਾਲਰ ਦੇ ਜਿਹੜੇ ਹੁੰਦੇ ਆ, ਜਿਹੜੇ ਚੋਰੀ ਇਹਨਾਂ ਨੇ ਕੀਤੇ ਆ। ਈਵਨ ਫੜੇ ਜਾਣਗੇ ਤਾਂ ਹੀ ਆ। ਉਹਨਾਂ ਨੂੰ ਹੁਣ ਇਹ ਪਤਾ ਲੱਗ ਗਿਆ ਸਾਰੇ ਚੋਰਾਂ ਨੂੰ ਵੀ ਝੁੰਡ 'ਚ ਜਾਓ, ਜਿੱਦਾਂ ਮੌਬ ਲਿੰਚਿੰਗ ਕਰਦੇ ਆ ਨਾ, ਸਾਰੇ ਜਣੇ ਇਕੱਠੇ ਹੋ ਕੇ ਮਾਰ ਦਿੰਦੇ ਆ। ਇਹ ਹੁਣ ਸਾਰੇ ਜਣੇ ਇਕੱਠੇ ਹੋ ਕੇ ਚੋਰੀ ਕਰ ਰਹੇ ਆ। ਸੋ ਉਹਨਾਂ ਨੂੰ ਸੁੱਖ ਮਿਲਿਆ ਆ ਇਸ ਚੀਜ਼ ਦਾ, ਤੇ ਉਹਦਾ ਜ਼ਿਆਦਾ ਹੀ ਫਾਇਦਾ ਜਿਹੜਾ ਉਹ ਚੱਕ ਹੋ ਰਿਹਾ। ਜੀ ਸੋ ਧਿਆਨ ਦਿਓ ਤੇ 16 ਤਰੀਕ ਨੂੰ ਪਹੁੰਚੋ ਜੀ, ਦੁਪਹਿਰ ਨੂੰ 2 ਵਜੇ ਜੀ। ਉੱਥੇ। ਸੋ ਅੱਜ 4 ਵਜੇ ਦੇ ਸੰਬੰਧ ਦੇ ਵਿੱਚ ਸ਼ੋਅ ਵੀ ਹੋਊਗਾ, 4 ਵਜੇ ਤੋਂ ਲੈ ਕੇ 5:30 ਵਜੇ ਤਾਈਂ। ਪੰਜਾਬੀ ਰੇਡੀਓ USA ਦੇ ਜਿਹੜੇ ਪ੍ਰੋਗਰਾਮ ਆ ਉਹਦੇ 'ਚ ਬਲਵਿੰਦਰ ਕੌਰ ਹੋਣੀ, ਰਾਜਕਨਵੀਰ ਸਿੰਘ ਹੋਣੀ, ਇਸ ਸ਼ੋਅ ਦੇ ਵਿੱਚ ਤੁਸੀਂ ਆਪਣੇ ਵਿਚਾਰ ਕੀ ਆ, ਕਿੱਦਾਂ ਉੱਥੇ ਕੀ ਕਰ ਸਕਦੇ ਆ, ਜ਼ਰੂਰ ਉਸ ਟਾਈਮ ਤੁਸੀਂ ਕਾਲਸ ਕਰ ਸਕਦੇ ਹੋ। ਜੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਜੁੜੇ ਰਹੋ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਇਸ ਤੋਂ ਪਹਿਲਾਂ ਖਬਰਾਂ ਵਧੀਏ ਇੱਕ ਇਨਫੋਰਮੇਸ਼ਨ ਸ਼ੇਅਰ ਕਰਦੇ ਜਾਈਏ। ਸਾਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਦੇ ਪ੍ਰਬੰਧਕਾਂ ਵੱਲੋਂ ਇਨਫੋਰਮੇਸ਼ਨ ਘੱਲੀ ਗਈ ਆ। ਕੋਈ ਗਗਨਦੀਪ ਸਿੰਘ ਨਾਂ ਦਾ ਮੁੰਡਾ ਆ ਜਿਸ ਦੀਆਂ ਇਮੀਗ੍ਰੇਸ਼ਨ ਦੀਆਂ ਚਿੱਠੀਆਂ ਗੁਰਦੁਆਰਾ ਸਾਹਿਬ ਦੇ ਐਡਰੈਸ ਦੇ ਉੱਤੇ ਆ ਰਹੀਆਂ ਆ ਤੇ ਉਹਦੀ 16 ਤਰੀਕ ਨੂੰ ਤਰੀਕ ਆ। ਮੁੰਡਾ ਜਿਹੜਾ ਉਹ ਲੱਭ ਨਹੀਂ ਰਿਹਾ। ਜੇ ਗਗਨਦੀਪ ਸਿੰਘ ਜਾਂ ਉਸਦੇ
ਜਾਣਕਾਰ ਜਿਹੜੇ ਕਿ ਕੋਈ ਫਰੈਜ਼ਨੋ ਇਲਾਕੇ ਦਾ ਵਿੱਚ ਜੇ ਕੋਈ ਹੈਗਾ ਆ ਜੇ ਉਹਦੇ ਜਾਣਕਾਰ ਆ ਜਾਂ ਉਹ ਆਪ ਖੁਦ ਸੁਣ ਰਿਹਾ ਆ ਤਾਂ ਭਾਈ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਫਰੈਜ਼ਨੋ ਵਾਲਿਆਂ ਦੇ ਨਾਲ ਕੰਟੈਕਟ ਕਰੋ। ਤੁਹਾਡੀਆਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਚਿੱਠੀਆਂ ਜਿਹੜੀਆਂ ਉੱਥੇ ਪਹੁੰਚੀਆਂ ਆ 16 ਤਰੀਕ ਨੂੰ ਜਿਹੜੀ ਉਹਦੀ ਤਰੀਕ ਵਾਲੀ ਚਿੱਠੀ ਉੱਥੇ ਆ ਤੇ ਜੇ ਨਾ ਗਿਆ ਤਾਂ ਭਾਈ ਪਰਸੋਂ ਨੂੰ ਆ ਤੇ ਕੰਮ ਖਰਾਬ ਹੋ ਜਾਊਗਾ। ਕੇਸ ਦੇ ਵਿੱਚ ਮੁਸ਼ਕਲ ਜਿਹੜੀ ਬਾਅਦ ਦੇ ਵਿੱਚ ਆ ਸਕਦੀ ਆ। ਸੋ ਬੈਟਰ ਆ ਜੇ ਗਗਨਦੀਪ ਸਿੰਘ ਉਸਦੇ ਦੋਸਤ ਮਿੱਤਰ ਉਹਦੇ ਕੋਈ ਜਿਹੜੇ ਸੁਖੀ ਸਨੇਹੀ ਹੈਗੇ ਨੇ ਉਹ ਸੁਣ ਕੇ ਤਾਂ ਇਹ ਉਹਨਾਂ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਾਲਿਆਂ ਦੇ ਨਾਲ ਕੰਟੈਕਟ ਕਰਨ। ਹਾਲ ਦੀ ਘੜੀ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਉਹ ਮੁੰਡਾ ਗਗਨਦੀਪ ਸਿੰਘ ਨਹੀਂ ਮਿਲ ਰਿਹਾ ਤੇ ਭਾਈ ਜੇ ਤੁਸੀਂ ਇਦਾਂ ਐਡਰੈਸ ਗੁਰਦੁਆਰਾ ਸਾਹਿਬ ਦਾ ਦੇ ਦਿੰਨੇ ਆ ਤਾਂ ਉੱਥੇ ਜਾ ਕੇ ਪ੍ਰਬੰਧਕਾਂ ਦੇ ਨਾਲ ਇੱਕ ਵਾਰੀ ਗੱਲ ਜਿਹੜੀ ਉਹ ਕਰ ਲਿਆ ਕਰੋ। ਐਟਲੀਸਟ ਉਹਨਾਂ ਨੂੰ ਪਤਾ ਹੋਵੇ ਵੀ ਭਾਈ ਕਿਹਦੀਆਂ ਚਿੱਠੀਆਂ ਆਉਂਦੀਆਂ ਆ। ਅਦਰਵਾਈਜ਼ ਚਿੱਠੀਆਂ ਬਾਅਦ ਚ ਸੁੱਟ ਹੋ ਜਾਣ ਜਾਂ ਪਤਾ ਨਾ ਲੱਗਣ ਤੇ ਫਿਰ ਕਿਸੇ ਨੇ ਉਦਾਂ ਹੀ ਸੁੱਤੇ ਉੱਠੇ ਚੱਕ ਕੇ ਕਹਿ ਦੇਣਾ ਵੀ ਭਾਈ ਗੁਰਦੁਆਰੇ ਵਾਲਿਆਂ ਨੇ ਚਿੱਠੀਆਂ ਸਿੱਟਤੀਆਂ। ਹੁਣ ਇਹ ਸਪੈਸ਼ਲ ਅਨਾਉਂਸਮੈਂਟ ਜਿਹੜੀ ਉਹ ਹੋ ਰਹੀ ਹੈ ਕਰਵਾਈ ਜਾ ਰਹੀ ਹੈ ਤੇ ਭਾਈ ਗਗਨਦੀਪ ਸਿੰਘ ਜੇ ਤੁਸੀਂ ਸੁਣ ਰਹੇ ਆ ਤੁਹਾਡੇ ਦੋਸਤ ਮਿੱਤਰ ਸੁਣ ਰਹੇ ਆ ਤੇ ਇਤਲਾਹ ਦਿਓ ਉਹਨੂੰ ਪਰਸੋਂ ਨੂੰ ਨਹੀਂ ਤਾਂ ਤਰੀਕ ਆ ਤੇ ਕੰਮ ਖਰਾਬ ਹੋ ਜਾਊਗਾ ਫਿਰ। ਜੀ ਬਿਲਕੁਲ। ਸੋ ਇਹ ਫਰੀਦਨੋ ਤੋਂ ਆ ਕਲੋਵਿਸ ਵਾਲਾ ਜਿਹੜਾ ਗੁਰੂ ਘਰ ਆ। ਤੇ ਅਗਲੀ ਖਬਰ ਵੱਲ ਚਲੀਏ। ਪਹਿਲਾ ਸਿੱਖ 21 ਸਾਲਾਂ ਦਾ ਜਸਕੀਰਤ ਸਿੰਘ ਉਹ ਯੂਐਸ ਮਰੀਨ ਕਾਰਪਸ ਤੋਂ ਗ੍ਰੈਜੂਏਟ ਹੋਇਆ ਹੈ ਤੇ ਆਪਣੇ ਪੂਰੇ ਆਰਟੀਕਲਸ ਆਫ ਫੇਥ ਦਸਤਾਰ ਦਾੜੀ ਸਾਰਿਆਂ ਦੇ ਨਾਲ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਫਾਈਟ ਚੱਲ ਰਹੀ ਸੀ। ਕੁਛ ਏਰੀਏ ਜਿੱਦਾਂ ਉਹਦੇ ਵਿੱਚ ਸਿੱਖਾਂ ਨੂੰ ਅਲਾਉ ਕੀਤਾ ਗਿਆ ਸੀ ਦਸਤਾਰ ਦੇ ਨਾਲ ਪਰ ਯੂਐਸ ਮਰੀਨਸ ਦੇ ਵਿੱਚ ਪਿਛਲੀ ਵਾਰੀ ਜਦੋਂ ਫਾਈਟ ਚੱਲੀ ਸੀ ਤੇ ਹੁਣ ਉਸ ਤੋਂ ਬਾਅਦ ਪਹਿਲਾ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਇਹ ਸ਼ੁੱਕਰਵਾਰ ਨੂੰ ਹੀ ਪੂਰੀ ਆਪਣੀ ਜੋ ਮਰੀਨ ਕਾਰਪਸ ਦੀ ਟ੍ਰੇਨਿੰਗ ਆ ਸੈਨ ਡੀਗੋ ਤੋਂ ਕਰਕੇ ਗ੍ਰੈਜੂਏਟ ਹੋ ਗਿਆ ਹੈਗਾ। ਇਹ ਇੱਕ ਫੈਡਰਲ ਜੱਜ ਨੇ ਆਰਡਰ ਕੀਤਾ ਸੀ ਮਿਲਟਰੀ ਸਰਵਿਸਿਜ਼ ਨੂੰ ਅਪ੍ਰੈਲ ਮਹੀਨੇ ਦੇ ਵਿੱਚ ਵੀ ਜਿੰਨੇ ਵੀ ਰਿਕਰੂਟਸ ਹੈਗੇ ਆ ਉਹਨਾਂ ਦੀਆਂ ਜੋ ਧਾਰਮਿਕ ਪ੍ਰੈਕਟਿਸਿਸ ਆ ਉਹਨਾਂ ਨੂੰ ਅਕਮੋਡੇਟ ਕੀਤਾ ਜਾਵੇ। ਇਹ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਇਹ ਉਦੋਂ ਹੀ ਵਾਪਰਿਆ ਜਦੋਂ 3 ਸਿੱਖਾਂ ਨੇ ਇੱਕ ਯੂ ਤੇ ਕੁਝ ਕੁ ਮੁਸਲਮਾਨ ਜਿਹੜੇ ਸੀ ਉਹਨਾਂ ਨੇ ਸੂਹ ਕੀਤਾ ਸੀ ਮਰੀਨਸ ਨੂੰ ਕਿ ਸਾਡੀਆਂ ਜਿਹੜੀਆਂ ਧਾਰਮਿਕ ਜਿਹੜੇ ਆਰਟੀਕਲਸ ਆਫ ਫੇਥ ਆ ਉਹਨਾਂ ਨੂੰ ਅਕਮੋਡੇਟ ਕੀਤਾ ਜਾਵੇ। ਆਰਮੀ ਤੇ ਯੂਐਸ ਦੀ ਜਿਹੜੀ 에ਅਰ ਫੋਰਸ ਆ ਉਹ ਆਲਰੇਡੀ ਸਿੱਖ ਰਿਕਰੂਟਸ ਨੂੰ ਅਲਾਉ ਕਰਦੀ ਹੈਗੀ ਆ। ਗਿਸੈਲ ਕਲੈਪਰ ਇਹ ਸਿੱਖ ਕੋਲੀਸ਼ਨ ਦੇ ਅਟਾਰਨੀ ਆ ਉਹਨਾਂ ਦੇ ਮੁਤਾਬਕ। ਸੋ ਯੂਐਸ ਮਰੀਨਸ ਦੇ ਵਿੱਚੋਂ ਵੀ ਹੁਣ ਆਪਣਾ ਸਿੰਘ ਗ੍ਰੈਜੂਏਟ ਹੋ ਗਿਆ 21 ਸਾਲਾਂ ਦਾ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣਦੇ ਆ ਜਰੂਰ ਤੁਹਾਡੇ ਬੱਚੇ ਹੁਣ ਕਿਸੇ ਵੀ 에ਅਰ ਫੋਰਸ ਨੇਵੀ ਮਰੀਨ ਕਿਤੇ ਵੀ ਜਾਣਾ ਚਾਹੁੰਦੇ ਆ ਪੂਰੇ ਆਪਣੇ ਜਿਹੜੇ ਆ ਬਾਲਾਂ ਦੇ ਨਾਲ ਦਸਤਾਰ ਦੇ ਨਾਲ ਜਾ ਸਕਦੇ ਹੈਗੇ ਆ। ਇਹ ਇੱਕ ਤਰ੍ਹਾਂ ਦੇ ਨਾਲ ਐਗਜ਼ਾਮਪਲ ਜੋ ਆ ਉਹ ਸੈਟਅਪ ਹੋਈ ਹੈਗੀ ਜੀ। ਮੇ ਵੀ ਐਕਟਿਵ ਡਿਊਟੀ ਦੇ ਵਿੱਚ ਤਾਂ ਨਹੀਂ ਉਹਨੂੰ ਜਿਹੜੇ ਉਹ ਘੱਲਣਗੇ ਟ੍ਰੇਨਿੰਗ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਜਿਹੜਾ ਜਾਣ ਦਿੱਤਾ ਕਿਉਂਕਿ ਐਕਟਿਵ ਡਿਊਟੀ ਨੂੰ ਲੈ ਕੇ ਵੀ ਇੱਕ ਵੱਖਰੇ ਕੇਸ ਜਿਹੜੇ ਉਹ ਚੱਲ ਰਹੇ ਆ। 4 ਰੂਸ ਦੇ ਮਿਲਟਰੀ ਪਲੇਨ ਅਲਾਸਕਾ ਦੇ 에ਅਰ ਡਿਫੈਂਸ ਜ਼ੋਨ ਦੇ ਵਿੱਚ ਕੱਲ ਦੇਖੇ ਗਏ ਆ। ਨੋਰੈਡ ਜਿਹੜੀ ਨਾਰਥ ਅਮਰੀਕਨ 에ਅਰੋਸਪੇਸ ਡਿਫੈਂਸ ਕਮਾਂਡ ਆ ਉਹਨਾਂ ਨੇ ਇਸ ਦੇ ਬਾਰੇ ਅੱਜ ਜਾਣਕਾਰੀ ਦਿੱਤੀ ਆ। ਉਹਨਾਂ ਨੇ ਕਿਹਾ ਵੀ 4 ਜਿਹੜੇ ਵਾਰ ਪਲੇਨਸ ਰੂਸ ਦੇ ਸੀਗੇ ਉਹ ਅਲਾਸਕਾ 에ਅਰ ਡਿਫੈਂਸ ਜ਼ੋਨ ਦੇ ਵਿੱਚ ਉਹਨਾਂ ਨੇ ਆਇਡੈਂਟੀਫਾਈ ਜਿਹੜੇ ਕੀਤੇ ਤੇ ਉਹਨਾਂ ਨੂੰ ਡਿਟੈਕਟ ਵੀ ਕੀਤਾ ਗਿਆ ਤੇ ਨਾਲ ਦੇ ਨਾਲ ਟਰੈਕ ਵੀ ਜਿਹੜਾ ਆ ਉਹ ਕੀਤਾ ਗਿਆ ਸੀਗਾ। ਸੋ ਇਸ ਤੋਂ ਪਹਿਲਾਂ ਰੂਸੀ ਤੇ ਜਿਹੜੇ ਚੀਨੀ ਵਾਰਸ਼ਿਪ ਆ ਉਹ ਇਸੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਅਲਾਸਕਾ ਦੇ ਅਲੂਸ਼ੀਅਨ ਆਈਲੈਂਡਸ ਉਸ ਦੇ ਨਜ਼ਦੀਕ ਗਸ਼ਤ ਕਰਦੇ ਹੋਏ ਦੇਖੇ ਗਏ ਸੀਗੇ। ਸੋ ਇਹ ਕੁਛ ਹੀ ਹਫ਼ਤਿਆਂ ਦੇ ਵਿੱਚ ਇਹ ਦੂਜੀ ਅਜਿਹੀ ਵਾਰਦਾਤ ਆ ਜਿਸ ਵਿੱਚ ਰੂਸੀ ਜਾਂ ਚੀਨੀ ਜਿਹੜੀ ਮਿਲਟਰੀ ਆ ਉਹ ਇਨਵੋਲਵਡ ਆ ਅਮਰੀਕਾ ਦੇ ਤੱਟ ਦੇ ਨਜ਼ਦੀਕ ਤੇ ਇਸ ਵਾਰ ਜਿਹੜੀ ਆ 에ਅਰ ਸਪੇਸ ਦੇ ਨਜ਼ਦੀਕ ਉਹ ਆਉਣ ਦੀ। ਜੀ ਬਿਲਕੁਲ। ਚਾਈਨਾ ਦੀ ਜੋ ਇਕਨੋਮਿਕ ਮਿਜ਼ਰੀ ਹੈਗੀ ਆ ਜੋ ਚਾਈਨਾ ਵਾਲਿਆਂ ਦੀ ਇਕਨੋਮੀ ਇੰਨੀ ਡਾਊਨ ਗਈ ਹੈਗੀ ਆ ਕੋਵਿਡ-19 ਤੋਂ ਬਾਅਦ ਤੇ ਯੂਐਸ ਦੀਆਂ ਇੰਨੀਆਂ ਸਾਰੀਆਂ ਜੋ ਸੈਂਕਸ਼ਨਸ ਲੱਗੀਆਂ ਆ ਉਹ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਫਾਈਨੈਂਸ਼ੀਅਲ ਕੇਓਸ ਬਣਿਆ ਹੋਇਆ ਹੈ। ਯੂਐਸ ਦੀਆਂ ਬਹੁਤ ਸਾਰੀਆਂ ਜੋ ਕੰਪਨੀਆਂ ਚਾਈਨਾ ਦੇ ਉੱਤੇ ਵੀ ਡਿਪੈਂਡ ਕਰਦੀਆਂ ਉਹਨਾਂ ਦੇ ਸਟਾਕ ਦੇ ਉੱਤੇ ਉਹਨਾਂ ਦੀਆਂ ਸੇਲਸ ਦੇ ਉੱਤੇ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਅਸਰ ਪੈ ਰਿਹਾ ਹੈਗਾ। ਹਾਲਾਂਕਿ ਇੱਕ ਹੋਰ ਸੈਂਕਸ਼ਨਸ
ਪ੍ਰੈਜ਼ੀਡੈਂਟ ਬਾਈਡਨ ਹੋਣਾ ਵੱਲੋਂ ਲਾਈਆਂ ਗਈਆਂ ਹੈਗੀਆਂ ਆ। ਉਹ ਇਸ ਵੀਕ ਹੋਰ ਡਿਟੇਲ ਦੇ ਵਿੱਚ ਦੱਸੂਗਾ ਵੀ ਕਿਹੜੀਆਂ ਕੰਪਨੀਆਂ ਕੀ ਬਿਜ਼ਨਸ ਉੱਤੇ ਕਰ ਸਕਦੀਆਂ ਜਾਂ ਨਹੀਂ ਕਰ ਸਕਦੀਆਂ। ਜੀ ਜੀ ਬਿਲਕੁਲ। ਤੇ ਜਾਂਦੇ ਜੇ ਗੱਲ ਕਰ ਜੀਏ ਨਾਰਥ ਕੋਰੀਆ ਦਾ ਲੀਡਰ ਕਹਿੰਦੇ ਵੀ ਮਿਜ਼ਾਈਲ ਦੀ ਪ੍ਰੋਡਕਸ਼ਨ ਵਧਾਉਣ ਦੇ ਵੱਲ ਨੂੰ ਤੇਜ਼ੀ ਜਿਹੜੀ ਆ ਫੁਰਤੀ ਆ ਉਹ ਦਿਖਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਸ ਨੇ ਇੱਦਾਂ ਦੇ ਹਥਿਆਰ ਬਣਾਉਣ ਵਾਲੀਆਂ ਜਿਹੜੀਆਂ ਫੈਕਟਰੀਜ਼ ਆ ਉੱਥੇ ਉਹ ਗਿਆ ਆ ਤੇ ਟੈਕਟੀਕਲ ਮਿਜ਼ਾਈਲਸ ਜਿੱਥੇ ਪ੍ਰੋਡਿਊਸ ਕੀਤੀਆਂ ਜਾਂਦੀਆਂ ਆ। ਉਹਨਾਂ ਨੇ ਕਹਿੰਦੇ ਵੀ ਆਪਣਾ ਗੋਲ ਆ ਉਸ ਨੂੰ ਚੇਂਜ ਕੀਤਾ ਆ। ਉੱਥੋਂ ਦੀ ਜਿਹੜੀ ਮਿਲਟਰੀ ਯੂਨਿਟਸ ਆ, ਉੱਥੋਂ ਦੀ ਜਿਹੜੀ ਏਜੰਸੀਜ਼ ਆ, ਨਿਊਜ਼ ਏਜੰਸੀ, ਉਹਨਾਂ ਦੇ ਮੁਤਾਬਕ ਤੇ ਕਹਿੰਦੇ ਵੀ ਅਸੀਂ ਮਿਜ਼ਾਈਲ ਦੀ ਪ੍ਰੋਡਕਸ਼ਨ ਕੈਪੈਸਿਟੀ ਆ ਉਸ ਨੂੰ ਤੇਜ਼ੀ ਦੇ ਨਾਲ ਜਿਹੜਾ ਆ ਉਹ ਵਧਾਉਣ ਜਾ ਰਹੇ ਆ। ਉਹਨਾਂ ਨੇ ਕਿਹਾ ਵੀ ਇਹ ਸਾਨੂੰ ਅੱਤ ਜ਼ਰੂਰੀ ਆ ਤੇ ਆਰਮੀ ਦੀ ਜਿਹੜੀ ਆਪਰੇਸ਼ਨਲ ਡਿਮਾਂਡ ਆ ਉਸ ਨੂੰ ਵੀ ਜਿਹੜਾ ਉਹ ਵਧਾਇਆ ਜਾ ਰਿਹਾ ਆ। ਕੋਰੀਅਨ ਪੀਪਲਜ਼ ਆਰਮੀ ਜਿਹੜੀ ਆ ਉਸ ਵਿੱਚ ਕਾਫੀ ਵੱਡੀ ਉੱਦਾਂ ਮਿਲਟਰੀ ਫੋਰਸ ਆ। ਉੱਥੇ ਸਾਰੇ ਹੀ ਜਿਹੜੇ ਉਹਨਾਂ ਦੇ ਜਰਨਲ ਹੁੰਦੇ ਆ ਉਹ ਕੁੜਤਾ ਘੱਟ ਤੇ ਮੈਡਲ ਵਾਲਾ ਜਿਹੜਾ ਤਖਤੀ ਉਹ ਜ਼ਿਆਦਾ ਹੀ ਲੱਗਦੀ ਹੁੰਦੀ ਆ। ਵੀ ਉੱਦਾਂ ਦੇ ਬਥੇਰੇ ਮੈਡਲ ਉਹਨਾਂ ਨੇ ਲਾਏ ਆ। ਲੜਦੇ ਹੈ ਨਹੀਂ ਕਿਤੇ, ਮੈਡਲ ਆਪਸ 'ਚ ਹੀ ਲੜ ਕੇ ਵੰਡੀ ਜਾਂਦੇ ਆ। ਤੇ ਪਰ ਇਹ ਆ ਵੀ ਕਹਿੰਦੇ ਵੀ ਅਸੀਂ ਹੁਣ ਮਿਜ਼ਾਈਲਾਂ ਜਿਹੜੀਆਂ ਆ ਉਹ ਤੇਜ਼ੀ ਦੇ ਨਾਲ ਤੇ ਜ਼ਿਆਦੀਆਂ ਜਿਹੜੀਆਂ ਉਹ ਬਣਾਉਣ ਜਾ ਰਹੇ ਜੀ ਤੇ ਜਾਣ ਤੋਂ ਪਹਿਲਾਂ ਜੇ ਹਰਜੋਤ ਸਿੰਘ ਜੀ ਦੱਸ ਜਾਈਏ, ਅੱਜ ਜਿੱਦਾਂ ਮੰਜੀ ਸਾਹਿਬ ਦਾ ਪ੍ਰੋਗਰਾਮ ਕਥਾ ਆ ਉਹ ਵੀ ਜਿਹੜੀ 6 ਤੋਂ 7 ਦੇ ਵਿੱਚ ਸੀ। 7 ਤੋਂ 8 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਹੋਈ ਆ। ਜਿਹੜਾ ਆਪਾਂ ਕਰਦੇ ਹੁੰਦੇ ਸੀ 10 ਤੋਂ 11 ਵਜੇ ਤੱਕ ਆਤਮਿਕ ਆਨੰਦ, ਉਹ 7 ਤੋਂ 8 ਵਜੇ ਤੱਕ ਹੁਣ ਹੋਇਆ ਕਰੇਗਾ। 8 ਤੋਂ 9 ਤੇ 9 ਤੋਂ 10 ਸੇਮ ਆ। ਤੇ ਹੁਣ 10 ਵਜੇ ਸਾਡੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਹਨੇਰੀਆਂ ਝੁੱਲਣ ਵਾਲੀਆਂ ਇੱਥੇ ਤੇ ਮਸੂਦ ਮਲੀ ਹੋਣੀ ਆਪਣਾ ਜਿਹੜਾ ਨਵਾਂ ਪ੍ਰੋਗਰਾਮ ਆ ਉਹ ਲੈ ਕੇ ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਜਿਹੜਾ ਅਕਸਰ ਉਹਨਾਂ ਦਾ ਇੱਕ ਪੈਟ ਡਾਇਲੌਗ ਆ ਉਸ ਦੇ ਨਾਮ ਦੇ ਉੱਤੇ ਇਹ ਜਿਹੜਾ ਸ਼ੋਅ ਆ ਪਹਿਲੀ ਵਾਰੀ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਉਹਨਾਂ ਦਾ ਸੋਲੋ ਸ਼ੋਅ ਜਿਹੜਾ ਹੈ ਉਹ ਸੁਣ ਜਾ ਰਹੇ ਆ। ਸੂਫੀ ਸਨੇਹੇ ਲਹਿੰਦੇ ਪੰਜਾਬ ਦੀਆਂ ਬਾਤਾਂ, ਇਹ ਸਾਰੇ ਪ੍ਰੋਗਰਾਮ ਤੁਸੀਂ ਉਹਨਾਂ ਦੇ ਸੁਣਦੇ ਰਹੇ ਆ। ਪਰ ਹੁਣ ਲਾਈਵ ਜਿਹੜਾ ਪ੍ਰੋਗਰਾਮ ਆ ਸਵੇਰੇ 10 ਵਜੇ ਅਪਡੇਟ ਅਮਰੀਕਾ ਤੋਂ ਬਾਅਦ ਦੇ ਵਿੱਚ ਤੁਹਾਡੀ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਇਆ ਕਰੂਗਾ। ਸੋ ਸਾਡੇ ਪ੍ਰੋਗਰਾਮ ਤੋਂ ਉਪਰੰਤ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮਸੂਦ ਮਲੀ ਜੀ ਹਨੇਰੀਆਂ ਸਮੇਤ ਪਹੁੰਚ ਰਹੇ ਆ ਤੁਹਾਡੇ ਕੋਲ ਜਿਹੜੇ ਰੇਡੀਓ ਸੈਟਸ ਦੇ ਉੱਤੇ, ਪੂਰੇ ਪੰਜਾਬੀ ਰੇਡੀਓ USA ਦੇ ਨੈਟਵਰਕ ਦੇ ਉੱਤੇ, ਆਨਲਾਈਨ ਵੈਬਸਾਈਟ ਦੇ ਉੱਤੇ, ਹਰ ਇੱਕ ਪਾਸੇ ਜਿਹੜਾ ਹੈ ਉਹਨਾਂ ਦਾ ਤੁਸੀਂ ਪ੍ਰੋਗਰਾਮ ਆ ਉਸ ਨੂੰ ਹੁਣ ਸੁਣੋਗੇ ਜੀ। ਇਸ ਤੋਂ ਇਲਾਵਾ ਜੀ ਬਿਲਕੁਲ। ਤੇ ਨਾਲ ਹੀ ਇਹ ਵੀ ਦੱਸ ਜਾਈਏ ਰਾਤ ਨੂੰ ਵੀ 8 ਤੋਂ 10 ਵਜੇ ਦੇ ਵਿੱਚ ਕਦੀ ਤੇ ਹੱਸ ਬੋਲਵੇ ਇਸ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾਊਗਾ, ਜਿਸ ਵਿੱਚ ਦੀਪਕ ਸ਼ਰਮਾ ਹੋਣਾ ਦੀਆਂ ਜਿਹੜੀਆਂ ਖਬਰ ਤੇ ਨਜ਼ਰ ਵਾਲਾ ਪ੍ਰੋਗਰਾਮ ਉਸੇ ਹੀ ਸਮੇਂ 8 ਤੋਂ 8:30 ਵਜੇ ਦੇ ਵਿੱਚ ਉਹ ਆਇਆ ਕਰੇਗਾ। ਉਹ ਤੇ ਫਿਰ 8:30 ਤੋਂ ਬਾਅਦ ਦੇ ਵਿੱਚ 10 ਵਜੇ ਤੱਕ ਰਾਤ ਨੂੰ ਮਸੂਦ ਮਲੀ ਜੀ ਸਵੇਰੇ 10 ਵਜੇ ਤੇ ਰਾਤ ਨੂੰ ਸ਼ਾਮ ਨੂੰ ਜਿਹੜਾ ਆ ਉਹ 8 ਤੋਂ 10 ਵਜੇ ਦੇ ਵਿੱਚ ਤੁਹਾਡੇ ਨਾਲ ਰੂਬਰੂ ਜਿਹੜਾ ਆ ਉਹ ਹੋਇਆ ਕਰਨਗੇ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।